ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਫਾਰਮਿੰਗ। ਹਰ ਮੰਗਲਵਾਰ ਨੂੰ ਇਹ ਜਿਹੜਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ, ਜਿਸ ਦੇ ਵਿੱਚ ਵੱਖ-ਵੱਖ ਐਕਸਪਰਟਸ ਦੇ ਨਾਲ ਜੋ ਕੁਝ ਖੇਤੀਬਾੜੀ ਦੀ ਦੁਨੀਆ ਦੇ ਵਿੱਚ ਚੱਲ ਰਿਹਾ ਹੈ, ਜੋ ਤਾਜ਼ਾ ਤਰੀਨ ਹਾਲਾਤ ਨੇ, ਉਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਅਤੇ ਆਪਣੇ ਨਾਲ ਵੱਖ-ਵੱਖ ਅਦਾਰਿਆਂ ਤੋਂ ਆ ਕੇ ਵੀ ਜਿਹੜੇ ਐਕਸਪਰਟਸ ਆ ਉਹ ਜੁੜਦੇ ਨੇ, ਤਾਂ ਜੋ ਆਪਾਂ ਵੱਧ ਤੋਂ ਵੱਧ ਇਨਫੋਰਮੇਸ਼ਨ ਆਪਣੇ ਜਿਹੜੇ ਭੈਣ ਭਾਈ ਹੈਗੇ ਆ ਜੋ ਖੇਤੀਬਾੜੀ ਨਾਲ ਸੰਬੰਧਿਤ ਆ ਉਹਨਾਂ ਤੱਕ ਪਹੁੰਚਾ ਸਕੀਏ। ਅੱਜ ਆਪਣੇ ਨਾਲ UC ਕੋਆਪਰੇਟਿਵ ਐਕਸਟੈਂਸ਼ਨ ਤੋਂ ਗੱਲਬਾਤ ਕਰਨ ਦੇ ਲਈ ਮਨਪ੍ਰੀਤ ਸਿੰਘ ਸਟੂਡੀਓ ਦੇ ਵਿੱਚ ਆ ਕੇ ਜੁੜ ਚੁੱਕੇ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਮਨਪ੍ਰੀਤ, ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸੋ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਅਪਡੇਟ ਫਾਰਮਿੰਗ ਨੂੰ ਸਪਾਂਸਰ ਕਰਦੇ ਨੇ ਹਾਰਵੀ ਨਿੱਜਰ। ਤੁਹਾਡੇ ਕਿਸੇ ਵੀ ਤਰੀਕੇ ਦੀ ਕ੍ਰੌਪ ਇੰਸ਼ੋਰੈਂਸ ਦਾ ਤੁਹਾਡਾ ਕੰਮ ਹੋਵੇ, ਉਸ ਦੇ ਪ੍ਰਤੀ ਜਾਣਕਾਰੀ ਲੈਣੀ ਆ, ਉਸ ਦੇ ਬਾਰੇ ਸਲਾਹ ਲੈਣੀ ਆ, ਕਾਲ ਕਰੋ ਹਾਰਵੀ ਨਿੱਜਰ 5592881908 ਦੇ ਉੱਤੇ। ਅਤੇ ਜਸਬੀਰ ਸਿੰਘ ਨਿੱਜਰ ਟ੍ਰੇਸੀ ਤੋਂ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਨਪ੍ਰੀਤ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡੇ ਬਾਰੇ ਥੋੜ੍ਹਾ ਜਿਹਾ ਅਸੀਂ ਜਾਣਦੇ ਹਾਂ। ਤੁਸੀਂ UC ਕੋਆਪਰੇਟਿਵ ਐਕਸਟੈਂਸ਼ਨ ਦੇ ਨਾਲ ਕਦੋਂ ਤੋਂ ਕੰਮ ਕਰ ਰਹੇ ਆ ਅਤੇ ਇਹਨਾਂ ਦੇ ਨਾਲ ਕੰਮ ਕਰਨ ਦਾ ਸਬੱਬ ਕਿੱਦਾਂ ਬਣਿਆ? ਹਾਂਜੀ, ਮੈਂ 2022 ਦਸੰਬਰ ਦੇ ਵਿੱਚ ਜਦੋਂ ਟੈਕਸਸ ਟੈਕ ਤੋਂ ਗ੍ਰੈਜੂਏਟ ਹੋਇਆ, ਉਸ ਤੋਂ ਬਾਅਦ ਮੈਂ UC ਕੋਆਪਰੇਟਿਵ ਐਕਸਟੈਂਸ਼ਨ ਨਾਲ ਕੰਮ ਕਰਨਾ ਸ਼ੁਰੂ ਕੀਤਾ। ਠੀਕ ਹੈ। ਕਰੀਬ ਮੇਰੇ ਖਿਆਲ ਨਾਲ 1 ਸਾਲ ਹੋਣ ਵਾਲਾ, ਫੈਬਰਵਰੀ 'ਚ 1 ਸਾਲ ਹੋ ਜਾਣਾ। ਠੀਕ ਹੈ, ਠੀਕ ਹੈ। 23 ਦੇ ਵਿੱਚ ਸ਼ੁਰੂ ਕੀਤਾ? ਹਾਂਜੀ, ਫਰਵਰੀ 23 ਦੇ ਵਿੱਚ। ਸੋ ਬਸ ਤਕਰੀਬਨ ਸਾਲ ਹੋ ਗਏ। ਕਿੱਦਾਂ ਦਾ ਰਿਹਾ ਇਹ ਹੁਣ ਤੱਕ ਦਾ ਸਫ਼ਰ? ਹਾਂਜੀ, 1 ਸਾਲ ਬਹੁਤ ਵਧੀਆ ਰਿਹਾ। ਕੋਈ ਜ਼ਿਆਦਾ ਪ੍ਰੈਸ਼ਰ ਨਹੀਂ ਰਿਹਾ। ਸ਼ੁਰੂ 'ਚ ਤੁਹਾਨੂੰ ਪਤਾ ਵੀ ਥੋੜ੍ਹਾ ਸਿੱਖਣਾ ਹੁੰਦਾ। ਨਵੇਂ ਏਰੀਏ 'ਚ ਜਦੋਂ ਆਪਾਂ ਜਾਂਦੇ ਹਾਂ ਤਾਂ ਉੱਥੇ ਦਾ ਐਗਰੀਕਲਚਰ ਲੈਂਡਸਕੇਪ ਬਾਰੇ ਜਾਣਨਾ ਅਤੇ ਉੱਥੋਂ ਦੇ ਕ੍ਰੌਪਿੰਗ ਪੈਟਰਨਸ, ਪ੍ਰੈਕਟਿਸਿਸ ਜਿਹੜੀਆਂ ਗਰੋਅਰਸ ਯੂਜ਼ ਕਰਦੇ ਆ, ਉਹ ਸਮਝਣ 'ਚ ਵੀ ਕਾਫੀ ਟਾਈਮ ਲੱਗ ਗਿਆ। ਸਾਲ ਤਾਂ ਘੱਟੋ ਘੱਟ ਮਿਨੀਮਮ ਚਾਹੀਦਾ ਇੱਕ ਸੀਜ਼ਨ ਪਤਾ ਕਰਨ ਦੇ ਲਈ। ਹਾਂਜੀ, ਬਾਕੀ ਅਜੇ ਵੀ ਮੈਨੂੰ ਲੱਗਦਾ ਹੁੰਦਾ ਵੀ ਕਾਫੀ ਕੁਝ ਸਿੱਖਣ ਦੀ ਲੋੜ ਆ। ਬਿਲਕੁਲ। ਟੈਕਸਸ ਟੈਕ ਤੋਂ ਤੁਸੀਂ PhD ਕੀਤੀ? ਹਾਂਜੀ। ਕਿਹੜੀ ਤੁਹਾਡੀ ਫੀਲਡ ਸੀਗੀ, ਕਿਹਦੇ ਵਿੱਚ ਤੁਸੀਂ PhD ਕੀਤੀ ਉੱਥੇ? ਹਾਂਜੀ, ਮੈਂ ਉੱਥੋਂ ਟੈਕਸਸ ਟੈਕ ਤੋਂ ਪਲਾਂਟ ਐਂਡ ਸੋਇਲ ਸਾਇੰਸ ਦੇ ਵਿੱਚ PhD ਕੀਤੀ, ਪਰ ਮੇਰਾ ਫੋਕਸ ਉੱਥੇ ਜਿਹੜਾ ਰਿਸਰਚ ਫੋਕਸ ਸੀਗਾ ਉਹ ਵੈਜੀਟੇਬਲ ਪ੍ਰੋਡਕਸ਼ਨ, ਇਰੀਗੇਸ਼ਨ ਮੈਨੇਜਮੈਂਟ, ਕ੍ਰੌਪ ਫਿਜ਼ੀਓਲੋਜੀ, ਠੀਕ ਹੈ, ਇਹਨਾਂ ਤੇ ਸੀ। ਤੇ ਉੱਥੇ ਦੀ ਕ੍ਰੌਪ ਤੇ ਟੈਕਸਸ ਦੀਆਂ ਕ੍ਰੌਪਸ ਦੇ ਵਿੱਚ ਤੇ ਕੈਲੀਫੋਰਨੀਆ ਵਿੱਚ ਬਹੁਤ ਤਰ੍ਹਾਂ ਦੀਆਂ ਹੁੰਦੀਆਂ, ਉੱਥੇ ਕਿੱਦਾਂ ਦੀਆਂ ਸੀਗੀਆਂ ਕ੍ਰੌਪਸ? ਉੱਥੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਮੇਰਾ ਕੰਮ ਜ਼ਿਆਦਾ ਵੈਜੀਟੇਬਲ 'ਚ ਸੀਗਾ। ਮੈਂ ਟੈਕਸਸ ਦੇ ਵਿੱਚ ਵੀ, ਟੈਕਸਸ ਕਾਫੀ ਵੱਡਾ, ਤਾਂ ਮੈਂ ਸੀਗਾ ਵੈਸਟ ਟੈਕਸਸ ਦੇ ਵਿੱਚ। ਠੀਕ ਹੈ। ਅਮਰੀਲੋ ਤੋਂ ਥੱਲੇ ਜਦੋਂ ਜਾਂਦੇ ਆਪਾਂ ਲਬਕ, ਸ਼ਾਇਦ ਸੁਣਿਆ ਹੋਣਾ। ਬਿਲਕੁਲ। ਤੇ ਵੈਸਟ ਟੈਕਸਸ ਦੇ ਵਿੱਚ ਜ਼ਿਆਦਾਤਰ ਜਿਹੜੀ ਪ੍ਰਾਇਮਰੀ ਕ੍ਰੌਪ ਆ ਉਹ ਕਾਟਨ ਆ। ਅੱਛਾ, ਠੀਕ। ਕਾਟਨ, ਉਸ ਤੋਂ ਬਾਅਦ ਫਿਰ ਫੋਡਰ ਕ੍ਰੌਪਸ ਆ ਜਾਂਦੀਆਂ, ਕੋਰਨ, ਪੀਨਟ ਵੀ ਆ ਜਾਂਦੀ ਆ, ਮੂੰਗਫਲੀ ਤੇ ਸੌਰਗਮ, ਚਾਰੇ ਦੀਆਂ ਫਸਲਾਂ ਹੋ ਜਾਂਦੀਆਂ। ਠੀਕ। ਬੀਫ, ਡੈਰੀ ਦਾ ਕਾਫੀ ਕੰਮ ਆ। ਤੇ ਵੈਜੀਟੇਬਲ 'ਚ ਹਾਲਾਂਕਿ ਮੇਰਾ ਕੰਮ ਸੀ, ਪਰ ਵੈਜੀਟੇਬਲ ਦਾ ਉੱਥੇ ਐਡਾ ਕੋਈ ਵੱਡਾ ਇੰਡਸਟਰੀ ਹੈ ਨਹੀਂ ਸੀ। ਅੱਛਾ, ਹਾਂਜੀ, ਵੈਜੀਟੇਬਲ ਯਾਨੀ ਕਿ ਕਹਿੰਦਾ ਵੀ ਲੋਕਲ ਮਾਰਕੀਟ ਵਾਸਤੇ ਜਿਹੜੇ ਸਮਾਲ ਫਾਰਮ ਸੀ ਉਹ ਵੈਜੀਟੇਬਲ ਗਰੋ ਕਰਦੇ ਨੇ, ਪਰ ਜ਼ਿਆਦਾ ਹੀ ਟੈਕਸਸ ਦੇ ਵਿੱਚ ਵੈਜੀਟੇਬਲ ਉਹ ਸਾਊਥ ਦੇ ਵਿੱਚ ਰੀਓ ਗ੍ਰਾਂਡੇ ਵੈਲੀ ਦੇ ਵਿੱਚ ਵੈਜੀਟੇਬਲਸ ਦਾ ਉੱਥੇ ਜ਼ਿਆਦਾ ਕੰਮ ਸੀ। ਅੱਜ ਆਪਾਂ ਪਾਣੀ ਦੇ ਉੱਤੇ ਚਰਚਾ ਕਰਨੀ, ਇਰੀਗੇਸ਼ਨ ਦੇ ਉੱਤੇ ਕਰਨੀ। ਉੱਥੇ ਪਾਣੀ ਦੇ ਹਾਲਾਤ ਕਿੱਦਾਂ ਹੈ? ਕੈਲੀਫੋਰਨੀਆ ਵਾਂਗੂ ਆ? ਔੜ ਜ਼ਿਆਦਾ ਪੈਂਦੀ ਆ? ਪਾਣੀ ਠੀਕ ਆ? ਕਿਵੇਂ ਉੱਥੇ ਉੱਦਾਂ ਪਾਣੀ ਦਾ ਓਵਰਆਲ ਹਾਲਾਤ ਉੱਥੇ ਕੋਈ ਜ਼ਿਆਦਾ ਵੱਖਰੇ ਨਹੀਂ ਹੈਗੇ ਹਾਲਾਤ ਹੀ। ਠੀਕ ਹੈ। ਉੱਥੇ ਵੀ ਇਸ ਤਰ੍ਹਾਂ ਦੇ ਹਾਲਾਤ ਹੀ ਆ। ਤੁਸੀਂ ਇਹ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਿੱਦਾਂ ਸਾਡੇ ਪਲਾਂਟ ਐਂਡ ਸੋਇਲ ਸਾਇੰਸ ਦੇ ਡਿਪਾਰਟਮੈਂਟ ਵਿੱਚ 70-80% ਜਿਹੜੀ ਰਿਸਰਚ ਆ ਉਹ ਵਾਟਰ ਕੰਜ਼ਰਵੇਸ਼ਨ, ਪਾਣੀ ਕਿੱਦਾਂ ਬਚਾਉਣਾ, ਟੋਲਰੈਂਸ, ਉਹਦੇ ਤੇ ਫੋਕਸ ਸੀਗੀ। ਤੇ ਉੱਥੇ ਵੀ ਜਿਹੜੇ ਐਕਿਊਫਰ ਨੇ, ਗਰਾਊਂਡ ਵਾਟਰ ਲੈਵਲਸ ਨੇ, ਉਹ ਮੇਰੇ ਖਿਆਲ ਨਾਲ 1950s ਦੇ ਵਿੱਚ ਕਾਫੀ ਡੋਮੀਨੈਂਟ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਸ਼ੁਰੂ ਹੋਈ ਜਦੋਂ ਵੈਲ ਬਣ ਗਏ, ਮੋਟਰਾਂ ਲੱਗ ਗਈਆਂ। ਠੀਕ ਹੈ। ਤੇ ਉਸ ਤੋਂ ਬਾਅਦ ਪਾਣੀ ਦਾ ਲੈਵਲ ਹੌਲੀ ਹੌਲੀ ਘਟਦਾ ਗਿਆ ਤੇ ਹੁਣ ਕਾਫੀ ਹਾਲਾਤ ਮਾੜੇ ਆ, ਡੀਪ ਚਲਾ ਗਿਆ ਮੇਰੇ ਖਿਆਲ ਨਾਲ। ਪਰ ਜਿਹੜੀਆਂ ਰੈਗੂਲੇਸ਼ਨਸ ਆ ਉਹ ਹਜੇ ਉਹਦੀਆਂ ਕੈਲੀਫੋਰਨੀਆ ਜਿੰਨੀਆਂ ਸਖਤ ਉੱਥੇ ਨਹੀਂ ਹੈਗੀਆਂ ਕੰਪੈਰੇਟਿਵਲੀ, ਪਰ ਹਾਲਾਤ ਉੱਦਾਂ ਦੀ ਨੇ। ਸੋ ਬਿਲਕੁਲ। ਸੋ ਪਾਣੀ ਬਚਾਉਣਾ, ਉਹਦੇ ਲਈ ਜਿਹੜੇ ਸਰਕਾਰੀ ਅਦਾਰੇ NRCS ਹੋ ਗਿਆ, USD ਦੇ ਅੰਡਰ ਹੋਰ ਬਹੁਤ ਸਾਰੀਆਂ ਸ਼ਾਖਾਵਾਂ ਆ ਜਾਂਦੀਆਂ ਆ,
ਜਿਹੜੀਆਂ ਕੰਮ ਕਰ ਰਹੀਆਂ ਵੀ ਪਾਣੀ ਆਪਾਂ ਬਚਾਈਏ, ਘੱਟ ਤੋਂ ਘੱਟ ਵਰਤੋਂ ਕਰਕੇ ਉਹ ਕਰੀਏ। ਤੇ ਇੱਥੇ ਜਿਹੜਾ ਤੁਹਾਡਾ ਯੂਸੀ ਕੋਆਪਰੇਟਿਵ ਐਕਸਟੈਂਸ਼ਨ ਦਾ ਵੀ ਕਾਫੀ ਅਹਿਮ ਰੋਲ ਰਹਿੰਦਾ ਆ, ਵੀ ਜਿਹੜੀ ਰਿਸਰਚ ਜਿੱਦਾਂ ਤੁਸੀਂ ਕਿਹਾ ਵੀ ਉਹ ਕਰਦੇ ਆ ਵੀ ਪਾਣੀ ਕਿੱਦਾਂ ਬਚਾਉਣਾ ਆ, ਕਿੱਦਾਂ ਕਿੱਦਾਂ ਪੈਟਰਨਸ ਹੋਣ, ਕਿੱਦਾਂ ਕਦੋਂ ਲਾਈਏ ਪਾਣੀ, ਕਿਵੇਂ ਲਾਉਣਾ, ਉਹ ਸਾਰੀਆਂ ਚੀਜ਼ਾਂ। ਤੇ ਇੱਕ ਤੁਸੀਂ ਇਸ ਬ੍ਰਿਜ ਦੇ ਤੌਰ ਦੇ ਉੱਤੇ ਪੁਲ ਦਾ ਕੰਮ ਕਰਦੇ ਆ ਵੀ ਰਿਸਰਚਰਸ ਤੇ ਜਿਹੜੇ ਫਾਰਮਰਸ ਤੱਕ ਪਹੁੰਚਾਉਣ ਨੂੰ ਲੈ ਕੇ। ਹਾਂਜੀ ਬਿਲਕੁਲ, ਇਹ ਕੋਆਪਰੇਟਿਵ ਐਕਸਟੈਂਸ਼ਨ ਦਾ ਮਤਲਬ ਕੰਮ ਹੀ ਬ੍ਰਿਜ ਦਾ ਹੈਗਾ। ਤੇ ਵੀ ਤੁਸੀਂ ਜਿਹੜਾ ਯੂਨੀਵਰਸਿਟੀ ਲੈਵਲ ਤੇ ਜਾਂ ਹੋਰ ਰਿਸਰਚ ਸੈਂਟਰਸ ਦੇ ਵਿੱਚ ਰਿਸਰਚ ਹੁੰਦੀ ਆ, ਉਹਨੂੰ ਤੁਸੀਂ ਕਮਿਊਨਿਟੀ ਦੇ ਵਿੱਚ ਲੈ ਕੇ ਜਾਣਾ, ਜਾਂ ਫਿਰ ਖਾਸ ਕਰਕੇ ਫਾਰਮਿੰਗ ਕਮਿਊਨਿਟੀ ਦੇ ਵਿੱਚ ਲੈ ਕੇ ਜਾਣਾ, ਤਾਂ ਕਿ ਜੇ ਸਾਇੰਸ ਬੇਸਡ ਤੁਸੀਂ ਜਿਹੜੀ ਪ੍ਰੂਵਡ ਮੈਥਡ, ਟ੍ਰਾਈਡ ਐਂਡ ਟੈਸਟਡ ਮੈਥਡਸ ਆ ਜਾਂ ਟੈਕਨੋਲੋਜੀਜ਼ ਆ, ਵੀ ਉਹਨਾਂ ਬਾਰੇ ਇਨਫੋਰਮੇਸ਼ਨ ਜਾਂ ਜਾਣਕਾਰੀ ਪ੍ਰਦਾਨ ਕਰਨੀ। ਇਹੀ ਕਿੱਦਾਂ ਦਾ ਚੈਲੰਜ ਲੱਗ ਰਿਹਾ ਤੁਹਾਨੂੰ? ਕਿਉਂਕਿ ਕਿਸਾਨ ਵੀ ਕਈ ਵਾਰੀ, ਆਪਾਂ ਵੀ ਇੱਕ ਆਮ ਇਨਸਾਨ ਵੀ ਚੇਂਜ ਤੋਂ ਪ੍ਰੋਹਿਬਿਟ ਕਰਦੇ ਆ ਵੀ ਚੱਲ ਨਾ ਹੀ ਕਰਨਾ ਪਵੇ, ਪਰ ਜਦੋਂ ਤੁਸੀਂ ਨਵੀਆਂ ਚੀਜ਼ਾਂ ਦੱਸਦੇ ਕਿੰਨੇ ਕੁ ਰਿਸੈਪਟਿਵ ਹੁੰਦੇ ਉਹ ਚੀਜ਼ਾਂ ਨੂੰ? ਹਾਂਜੀ, ਇਹ ਪਰ ਚੱਕਰ ਇਹ ਆ ਵੀ ਜੇ ਕੋਈ ਤੁਸੀਂ ਪ੍ਰੂਵਡ ਚੀਜ਼ ਹੈਗੀ ਆ ਤਾਂ ਲੋਕ ਉਹਨੂੰ ਐਕਸੈਪਟ ਕਰ ਲੈਂਦੇ ਆ ਮੇਰੇ ਹਿਸਾਬ ਨਾਲ। ਜੇ ਤੁਸੀਂ ਮਤਲਬ ਉਹਨੂੰ ਕੋਈ ਚੀਜ਼ ਕੰਮ ਕਰ ਰਹੀ ਆ, ਤੁਸੀਂ ਉਹਨੂੰ ਦਿਖਾ ਰਹੇ ਹੋ ਵੀ ਇਹ ਚੀਜ਼ ਏਦਾਂ ਕੰਮ ਕਰਦੀ ਆ ਤੇ ਉਹਦਾ ਰਿਜ਼ਲਟ ਪੋਜ਼ਿਟਿਵ ਆ, ਤਾਂ ਇਵੈਂਚੁਅਲੀ ਕਰ ਹੀ ਲੈਂਦੇ ਆ। ਪਰ ਕਈ ਵਾਰ ਜਿੱਦਾਂ ਹੁਣ ਇਰੀਗੇਸ਼ਨ ਦਾ ਹੀ ਆਪਾਂ ਲਾ ਲਓ, ਇਰੀਗੇਸ਼ਨ ਕੰਜ਼ਰਵੇਸ਼ਨ ਦੀਆਂ ਗੱਲਾਂ ਤਾਂ ਕਾਫੀ ਲੰਬੇ ਸਮੇਂ ਤੋਂ ਚੱਲ ਰਹੀਆਂ, ਪਰ ਜਿੰਨਾ ਟਾਈਮ ਰੈਗੂਲੇਸ਼ਨਸ ਨਹੀਂ ਆਉਂਦੇ ਬੰਦਾ ਕਹਿੰਦਾ ਵੀ ਛੱਡ ਪਰਾਂ, ਉਹਨਾਂ ਟਾਈਮ ਇੰਨੀ ਯਾਨੀ ਕਿ ਕੀ ਕਹਿੰਦੇ ਹੁੰਦੇ ਆ ਵੀ ਅਡਾਪਸ਼ਨ ਰੇਟ ਉਹਨਾਂ ਤੇਜ਼ ਨਹੀਂ ਹੁੰਦਾ। ਰੈਗੂਲੇਸ਼ਨਸ ਵੀ ਕਾਫੀ ਅਹਿਮ ਨੇ ਇਸ ਚੀਜ਼ ਦੇ ਵਿੱਚ। ਜੇ ਆਪਾਂ ਜੋ ਨਤੀਜੇ ਚਾਹੁੰਦੇ ਆ ਉਹਦੇ ਲਈ ਫਿਰ ਲੋਕਾਂ ਨੂੰ ਕਿਤੇ ਨਾ ਕਿਤੇ ਉਸ ਪਾਸੇ ਵੱਲ ਨੂੰ ਪ੍ਰੇਰਨਾ ਹੀ ਪੈਂਦਾ ਹੈ। ਥੋੜਾ ਕਈ ਵਾਰੀ ਧੱਕਾ ਵੀ ਕਰਨਾ ਪੈਂਦਾ ਹੈ। ਸੋ ਜਦੋਂ ਹੁਣ ਆਪਾਂ ਇਰੀਗੇਸ਼ਨ ਸਕੈਜੂਲਿੰਗ ਮੈਥਡਸ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਜਿਹੜਾ ਅੱਜ ਦਾ ਟੌਪਿਕ ਆ ਇਰੀਗੇਸ਼ਨ ਸਕੈਜੂਲਿੰਗ ਮੈਥਡਸ, ਇਹਦੇ ਬਾਰੇ ਥੋੜਾ ਜਿਹਾ ਦੱਸੋ, ਫਿਰ ਆਪਾਂ ਮੈਥਡਸ ਵੱਲ ਨੂੰ ਵੱਧਦੇ ਹਾਂ। ਹਾਂਜੀ, ਇਰੀਗੇਸ਼ਨ ਸਕੈਜੂਲਿੰਗ ਦਾ ਮਤਲਬ ਮੇਨ ਕੰਮ ਤਾਂ ਇਹੀ ਹੈ ਵੀ ਤੁਸੀਂ ਕਦੋਂ ਪਾਣੀ ਲਾਉਣਾ ਤੇ ਕਿੰਨੀ ਮਾਤਰਾ ਦੇ ਵਿੱਚ ਲਾਉਣਾ। ਕੋਈ ਨਵਾਂ ਕੰਸੈਪਟ ਤਾਂ ਹੈ ਨਹੀਂ, ਜਦੋਂ ਮਤਲਬ ਖੇਤੀ ਹੁੰਦੀ ਉਦੋਂ ਦਾ ਹੀ ਚੱਲਦਾ, ਇਹ ਤੌਰ ਤਰੀਕੇ ਚੱਲਦੇ ਆਉਂਦੇ ਆ, ਪਰ ਹੌਲੀ ਹੌਲੀ ਸਮੇਂ ਦੇ ਨਾਲ ਬਦਲਦੇ ਰਹਿੰਦੇ ਆ ਤਰੀਕੇ, ਜਾਂ ਕਹਿ ਸਕਦੇ ਆ ਵੀ ਰਿਫਾਈਨ ਹੁੰਦੇ ਰਹਿੰਦੇ ਆ। ਤੇ ਸੋ ਇਹਦੇ ਵਿੱਚ ਹੁਣ ਅੱਜ ਆਪਾਂ ਕਿਹੜੇ ਮੈਥਡ ਦੇ ਉੱਤੇ, ਜਿਹੜਾ ਵੈਦਰ ਬੇਸਡ ਹੈਗਾ ਆ, ਮੌਖਿਕ ਤਰੀਕੇ ਪਹਿਲਾਂ ਮੈਂ ਦੱਸ ਦਿੰਦਾ, ਜਿਹੜੇ ਜਾਂ ਗਲੋਬਲ ਲੈਵਲ ਤੇ ਜਾਂ ਕੈਲੀਫੋਰਨੀਆ ਦੇ ਵਿੱਚ ਵੀ ਫਾਰਮਰਸ ਕਿਹੜੇ ਵਰਤਦੇ ਆ, ਜਾਂ ਪਹਿਲਾਂ ਕਹਿ ਲਈਏ ਵੀ ਕੈਲੰਡਰ ਬੇਸਡ ਇਰੀਗੇਸ਼ਨ ਹੋ ਗਈ ਇੱਕ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਤੁਸੀਂ ਜਿੱਦਾਂ ਆਪਾਂ ਕਹਿ ਦਈਏ ਵੀ ਕਣਕ ਨੂੰ ਪਹਿਲਾਂ ਪਾਣੀ ਬਿਜਾਈ ਤੋਂ 20 ਦਿਨਾਂ ਬਾਅਦ ਲਾ ਦਿਓ, ਤੇ ਉਸ ਤੋਂ ਬਾਅਦ ਫਿਰ 30 ਦਿਨਾਂ ਦੇ ਇੰਟਰਵਲ ਦੇ ਨਾਲ ਲਾਈ ਜਾਓ, ਮਤਲਬ ਉਦਾਹਰਨ ਦੇ ਤੌਰ ਤੇ। ਉਹ ਕੈਲੰਡਰ ਬੇਸਡ ਇਰੀਗੇਸ਼ਨ ਵੀ ਤੁਸੀਂ ਤੈਅ ਸਮੇਂ ਤੇ ਪਾਣੀ ਲਾਉਣੇ ਹੋ, ਤੁਹਾਡੇ ਐਕਸਪੀਰੀਅੰਸ ਤੋਂ ਜਾਂ ਪੁਰਾਣੇ ਐਕਸਪੀਰੀਅੰਸ ਤੋਂ ਤੁਸੀਂ ਉਹ ਜੋ ਚੱਲਦਾ ਆ ਰਿਹਾ। ਹਾਂਜੀ, ਤੇ ਉਹਨੂੰ ਫਿਰ ਪਰ ਉਹਦੇ 'ਚ ਇਹ ਆ ਵੀ ਤੁਹਾਨੂੰ ਮੌਸਮ ਦੇ ਹਿਸਾਬ ਨਾਲ ਜਾਂ ਕ੍ਰੌਪ ਦੀ ਕੰਡੀਸ਼ਨਸ ਦੇ ਹਿਸਾਬ ਨਾਲ ਤੁਸੀਂ ਉਹਨੂੰ ਇੱਧਰ ਉੱਧਰ ਐਡਜਸਟਮੈਂਟ ਕਰਦੇ ਰਹਿੰਦੇ ਹੋ। ਠੀਕ ਹੈ, ਕਿਉਂਕਿ ਹਰ ਸਾਲ ਮੌਸਮ ਸੇਮ ਨਹੀਂ ਹੁੰਦਾ ਨਾ, ਕਿਤੇ ਗਰਮੀ ਵੱਧ ਪੈ ਜਾਂਦੀ ਹੈ, ਕਿਤੇ ਅਗਲੇ ਸਾਲ ਗਰਮੀ ਘੱਟ ਵੀ ਪੈ ਜਾਂਦੀ ਹੈ। ਤੇ ਫਿਰ ਇੱਕ ਹੋ ਗਿਆ ਆਪਣਾ ਵੈਪੋ ਟਰਾਂਸਪੀਰੇਸ਼ਨ ਜਾਂ ਵੈਦਰ ਬੇਸਡ ਇਰੀਗੇਸ਼ਨ ਸਕੈਜੂਲਿੰਗ। ਠੀਕ ਹੈ, ਉਹਦੇ 'ਚ ਆਪਾਂ ਕੈਲਕੂਲੇਸ਼ਨ ਕਰਦੇ ਹਾਂ ਮੌਸਮ ਦੇ ਹਿਸਾਬ ਨਾਲ। ਕਾਹਦੀ? ਵੀ ਆਪਾਂ ਵੈਪੋ ਟਰਾਂਸਪੀਰੇਸ਼ਨ ਮੌਸਮ ਦੇ ਹਿਸਾਬ ਨਾਲ ਆਪਾਂ ਇਹ ਕੈਲਕੂਲੇਟ ਕਰਦੇ ਹਾਂ ਵੀ ਆਪਾਂ ਨੂੰ ਜਿਹੜੀ ਵੈਪੋ ਟਰਾਂਸਪੀਰੇਸ਼ਨ ਡਿਮਾਂਡ ਕਿੰਨੀ ਹੈ ਕ੍ਰੌਪ ਦੀ, ਵੀ ਕ੍ਰੌਪ ਕਿੰਨਾ ਪਾਣੀ ਯੂਜ਼ ਕਰ ਰਹੀ ਆ। ਅੱਛਾ, ਹਾਂਜੀ, ਠੀਕ ਹੈ, ਕ੍ਰੌਪ ਕਿੰਨਾ ਪਾਣੀ ਯੂਜ਼ ਕਰ ਰਹੀ ਆ, ਉਹ ਆਪਾਂ ਕੈਲਕੂਲੇਟ ਕਰਦੇ ਹਾਂ ਮੌਸਮ ਦੇ ਹਿਸਾਬ ਨਾਲ। ਠੀਕ ਹੈ, ਉਹ ਫਿਰ ਕਿੱਦਾਂ ਕੈਲਕੂਲੇਟ ਹੁੰਦਾ ਹੈ? ਹਾਂਜੀ, ਉਹ ਇਹਦੇ ਵੈਪੋ ਟਰਾਂਸਪੀਰੇਸ਼ਨ ਆਪਾਂ ਪਹਿਲਾਂ ਥੋੜਾ ਜਿਹਾ ਸਮਝ ਲੈਂਦੇ ਹਾਂ ਵੀ ਕੀ ਹੁੰਦੀ ਹੈ ਨਾ। ਜ਼ਰੂਰ। ਵੈਪੋ ਟਰਾਂਸਪੀਰੇਸ਼ਨ ਦਾ ਮਤਲਬ ਮੇਨ ਦਾ ਮਤਲਬ ਵੀ ਬਾਸ਼ਪੀਕਰਨ ਹੁੰਦਾ। ਇਹ 'ਚ ਦੋ ਵਰਡ ਆ ਗਏ, ਵੈਪੋਰੇਸ਼ਨ ਹੋ ਗਈ, ਟਰਾਂਸਪੀਰੇਸ਼ਨ ਹੋ ਗਈ। ਵੈਪੋਰੇਸ਼ਨ ਦਾ ਮਤਲਬ ਜਿਹੜੀ ਬੇਅਰ ਗਰਾਊਂਡ ਤੋਂ, ਸੋਇਲ ਤੋਂ ਬਾਸ਼ਪੀਕਰਨ ਹੋਈ ਜਾਂਦਾ, ਤੇ ਨਾਲ ਹੀ ਆਪਣੇ ਜਿਹੜੇ ਕ੍ਰੌਪ ਆ, ਪਲਾਂਟਸ ਆ, ਉਦੋਂ ਵੀ ਹੋਈ ਜਾਂਦਾ ਨਾਲ, ਜਿਹੜਾ ਵੈਪੋਰੇਸ਼ਨ ਹੁੰਦੀ ਆ, ਉਹਦਾ ਜਿਹੜਾ ਜੋੜ ਹੋ ਗਿਆ ਉਹ ਵੈਪੋ ਟਰਾਂਸਪੀਰੇਸ਼ਨ ਹੋ ਗਿਆ। ਠੀਕ ਹੈ। ਤਾਂ ਇੱਥੇ ਦਿਲਚਸਪ ਗੱਲ ਨੋਟ ਕਰਨ ਵਾਲੀ ਹੈ ਵੀ ਜਿਹੜਾ ਜੜਾਂ ਦੇ ਥਰੂ, ਜੜਾਂ ਦੇ ਤੋਂ ਪਾਣੀ ਕ੍ਰੌਪ ਚੱਕਦੀ ਆ, ਉਹਦਾ 97-98% ਜਿਹੜਾ ਹਿੱਸਾ ਉਹ ਟਰਾਂਸਪੀਰੇਸ਼ਨ 'ਚ ਚਲਾ ਜਾਂਦਾ, ਯਾਨੀ ਕਿ ਉਹ ਬਾਸ਼ਪੀਕਰਨ ਹੋ ਜਾਂਦਾ, ਉਹਦਾ ਉੱਡ ਹੀ ਜਾਂਦਾ ਉਹ ਸਿਰਫ ਉਹ 'ਚ ਮੈਂ 2-3% ਜਿਹੜਾ ਪਿੱਛੇ 2-3% ਰਹਿ ਗਿਆ,
ਉਹਦੇ ਨਾਲ ਜਾਣੀ ਕਿ ਫੋਟੋਸਿੰਥੇਸਿਸ ਜਿਹੜੇ ਹੋਰ ਪ੍ਰੋਸੈਸ ਆ ਜਾਂ ਫੂਡ ਪ੍ਰੋਡਕਸ਼ਨ ਉਹਦੇ ਨਾਲ ਹੁੰਦੀ ਹੈ। ਉਹਦੇ ਨਾਲ ਹੁੰਦੀ ਆ। ਤਾਂ ਮਤਲਬ ਕਹਿਣ ਦਾ ਭਾਵ ਇਹ ਆ ਵੀ ਜੇ ਆਪਾਂ ਇਹ ਅੰਦਾਜ਼ਾ ਲਾ ਲਈਏ ਵੀ ਟਰਾਂਸਪੀਰੇਸ਼ਨ ਜਾਂ ਵੈਪੋ ਟਰਾਂਸਪੀਰੇਸ਼ਨ ਕਿੰਨੀ ਹੁੰਦੀ ਆ, ਤਾਂ ਉਦੋਂ ਆਪਾਂ ਫਿਰ ਇਹ ਪਤਾ ਲੱਗ ਸਕਦਾ ਵੀ ਕ੍ਰੌਪ ਦੀ ਡਿਮਾਂਡ ਕਿੰਨੀ ਆ। ਠੀਕ ਆ। ਤਾਂ ਉਹ ਆਪਾਂ ਡਿਮਾਂਡ ਫਿਰ ਇਰੀਗੇਸ਼ਨ ਨਾਲ ਮੈਚ ਕਰ ਸਕਦੇ ਹਾਂ। ਵੀ ਇਹ ਫਿਰ ਜਦੋਂ ਕਰਦੇ ਆ ਇਸ ਮੈਥਡ ਦੇ ਨਾਲ, ਜਿਹੜਾ ਵੈਦਰ ਬੇਸਡ ਜਿੱਦਾਂ ਤੁਸੀਂ ਦੱਸਦੇ ਆ ਵੈਪੋ ਟਰਾਂਸਪੀਰੇਸ਼ਨ, ਐਵਰੀ ਈਅਰ ਕਰਨਾ ਪੈਂਦਾ ਆ, ਹਰ ਵਾਰੀ ਜਾਂ ਸਾਲ 'ਚ ਕਿੰਨੀ ਵਾਰੀ ਜਿਹੜੀ ਇਹ ਚੀਜ਼ ਦੀ ਜਿਹੜਾ ਮੁਲਾਂਕਣ ਕਰਨਾ ਪੈਂਦਾ? ਇਹ ਤਾਂ ਇਹਨੂੰ ਮੇਜ਼ਰ ਕਰਨ ਦੇ ਅੱਡ ਤਰੀਕੇ ਹੈਗੇ ਨੇ। ਜਿੱਦਾਂ ਇਹਨੂੰ ਤੁਸੀਂ ਆਪਣੇ ਫੀਲਡ ਦੇ ਵਿੱਚ ਵੀ ਇਹਨੂੰ ਮੇਜ਼ਰ ਕਰ ਸਕਦੇ ਹੋ। ਠੀਕ ਹੈ। ਫੀਲਡ ਬੇਸਡ ਮੈਥਡ ਵੀ ਹੈਗੇ ਆ, ਪਰ ਉਹ ਮਤਲਬ ਕਾਫੀ ਐਕਸਪੈਂਸਿਵ ਹੁੰਦੇ ਆ। ਜ਼ਿਆਦਾਤਰ ਉਹ ਰਿਸਰਚਰਸ ਯੂਜ਼ ਕਰਦੇ ਆ, ਰਿਸਰਚ ਵਾਸਤੇ ਵਰਤੇ ਜਾਂਦੇ ਆ। ਤੇ ਫਿਰ ਤੁਹਾਡਾ ਮਤਲਬ ਇਹ ਕੰਮ ਆ ਵੀ ਤੁਸੀਂ ਇਹ ਜਿਹੜੇ ਟ੍ਰਾਇਲਸ ਵਗੈਰਾ ਕਰਕੇ ਤੇ ਫਿਰ ਤੁਸੀਂ ਹਰ ਇੱਕ ਕ੍ਰੌਪ ਦੇ ਲਈ ਨੰਬਰਸ ਜਨਰੇਟ ਕਰਨੇ ਹੁੰਦੇ ਆ? ਬਿਲਕੁਲ ਹਾਂਜੀ। ਠੀਕ ਹੈ। ਸੋ ਕੀ ਐਗਜ਼ਾਮਪਲ ਆ ਲੇਟੈਸਟ ਕੀ ਜਿਹੜੇ ਇਸ ਦੇ ਵਿੱਚ ਹੈਗੇ ਆ, ਜੇ ਕੁਝ ਸ਼ੇਅਰ ਕਰਨਾ? ਹਾਂਜੀ, ਜਿਹੜੀ ਮਤਲਬ ਸੌਖੀ ਅਪਰੋਚ ਆ ਇਹਨੂੰ ਵੈਪੋ ਟਰਾਂਸਪੀਰੇਸ਼ਨ ਨੂੰ ਯੂਜ਼ ਕਰਨ ਦੀ, ਉਹ ਇਹ ਆ ਵੀ ਆਪਾਂ ਇੱਕ ਤਾਂ ਤੁਹਾਨੂੰ ਮੈਂ ਦੱਸਿਆ ਵੀ ਡਾਇਰੈਕਟ ਮੈਥਡ ਜਿਹੜੇ ਫੀਲਡ ਬੇਸਡ ਹੋ ਗਏ। ਦੂਜਾ ਇਹਨੂੰ ਆਪਾਂ ਮੌਸਮ ਦੇ ਹਿਸਾਬ ਨਾਲ ਵੀ ਕੈਲਕੂਲੇਟ ਕਰ ਸਕਦੇ ਹਾਂ। ਵੈਦਰ ਸਟੇਸ਼ਨ ਜਿਹੜੇ ਆਪਾਂ ਨੂੰ ਵੈਪੋ ਟਰਾਂਸਪੀਰੇਸ਼ਨ ਦਿੰਦੇ ਆ, ਹਨਾ। ਜਿਵੇਂ ਉਹਦੇ ਵਿੱਚ ਟੈਂਪਰੇਚਰ ਹੋ ਗਿਆ, ਹਿਊਮਿਡਿਟੀ ਹੋ ਗਈ, ਤੇ ਸੋਲਰ ਰੇਡੀਏਸ਼ਨ, ਤੇ 3-4 ਮਤਲਬ ਮੇਨ, ਜਾਂ ਵਿੰਡ ਸਪੀਡ ਹੋ ਗਈ, ਹਨਾ। ਇਹ 3-4 ਮੇਨ ਪੈਰਾਮੀਟਰ ਤੋਂ ਆਪਾਂ ਵੈਪੋ ਟਰਾਂਸਪੀਰੇਸ਼ਨ ਇਨਡਾਇਰੈਕਟਲੀ ਯਾਨੀ ਕਿ ਮਾਡਲਿੰਗ ਕਰ ਸਕਦੇ ਹਾਂ। ਵੀ ਜੇ ਇਦਾਂ ਦਾ ਮੌਸਮ ਆ ਸਾਰਾ ਕੁਝ ਤੇ ਨੀਟ ਹੀ ਆ। ਤੇ ਉਹ ਜਿੱਦਾਂ ਕੈਲੀਫੋਰਨੀਆ ਦੇ ਵਿੱਚ ਹੁਣ ਸਿਮਿਸ ਵੈਦਰ ਸਟੇਸ਼ਨ ਦਾ ਨੈਟਵਰਕ ਹੈਗਾ। ਤੇ ਉਹ ਸਿਮਿਸ ਵੈਦਰ ਸਟੇਸ਼ਨ ਉਹਨੂੰ ਡੇਲੀ ਵੈਪੋ ਟਰਾਂਸਪੀਰੇਸ਼ਨ ਦਿੰਦੇ ਨੇ। ਅੱਛਾ, ਤੇ ਇਹ ਕਿੱਥੇ ਦੇਖੀਦਾ ਹੈ ਡਾਟਾ? ਇਹ ਸਿਮਿਸ ਦੀ ਵੈਬਸਾਈਟ ਤੇ ਸਪੈਲ ਕੀ ਆ ਸਿਮਿਸ ਦੇ? CIMIS। ਠੀਕ ਆ। ਤੇ ਸਿਮਿਸ ਦੀ ਵੈਬਸਾਈਟ ਇਹ ਕੋਈ ਨਵਾਂ ਕਨਸੈਪਟ ਨਹੀਂ ਹੈਗਾ। ਕਈਆਂ ਦੇ ਲਈ, ਮੇਰੇ ਵਰਗਿਆਂ ਲਈ ਨਵਾਂ ਹੈ। ਹੋ ਸਕਦਾ ਬਹੁਤ ਸਾਰੇ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਵੀ ਪਤਾ ਨਵਾਂ ਲੱਗ ਰਿਹਾ ਹੋਵੇ। ਬਿਲਕੁਲ। ਪਰ ਗਰੋਅਰਸ ਆਲਰੇਡੀ ਕਾਫੀ ਯੂਜ਼ ਕਰਦੇ ਆ। ਸਿਮਿਸ ਵੈਦਰ ਸਟੇਸ਼ਨ ਕਾਫੀ ਪਪੂਲਰ ਨੇ, ਤੇ ਵੈਪੋ ਟਰਾਂਸਪੀਰੇਸ਼ਨ ਬੇਸਡ ਇਰੀਗੇਸ਼ਨ ਤੁਹਾਨੂੰ ਪਤਾ ਵੀ ਇਹ ਵੀ ਕਾਫੀ ਹੁਣ ਗਰੋਅਰਸ ਅਡਾਪਟ ਕਰ ਰਹੇ ਆ। ਠੀਕ ਹੈ। ਤੇ ਉਹ ਸਿਮਿਸ ਵੈਦਰ ਸਟੇਸ਼ਨ ਤੋਂ ਤੁਸੀਂ ਵੈਬਸਾਈਟ ਤੋਂ ਫ੍ਰੀਲੀ ਅਵੇਲੇਬਲ ਡੇਟਾ ਜਿਹੜਾ ਵੈਪੋ ਟਰਾਂਸਪੀਰੇਸ਼ਨ ਦਾ ਲੈ ਸਕਦੇ ਹੋ। ਪਰ ਉਹ ਹੁੰਦੀ ਆ ਜਿਹੜੀ ਤੁਸੀਂ ਉੱਥੋਂ ਲੈਂਦੇ ਹੋ, ਰੈਫਰੈਂਸ ਵੈਪੋ ਟਰਾਂਸਪੀਰੇਸ਼ਨ ਹੁੰਦੀ ਹੈ। ਅੱਛਾ। ਤੇ ਫਿਰ ਉਹਨੂੰ ਤੁਸੀਂ ਹਲਕੀ ਜਿਹੀ ਕੈਲਕੂਲੇਸ਼ਨ ਕਰਕੇ ਆਪਦੀ ਕ੍ਰੌਪ ਦੇ ਹਿਸਾਬ ਨਾਲ ਢਾਲ ਸਕਦੇ ਹੋ। ਠੀਕ ਹੈ। ਉਹ ਤੁਸੀਂ ਜਿੱਦਾਂ ਮੈਂ ਵੀ ਇਹ ਕਰਦਾ ਹੁੰਦਾ ਸੀ, ਹਰੇਕ ਸਟੇਟ ਦੇ ਵਿੱਚ ਵੈਦਰ ਸਟੇਸ਼ਨਸ ਹੈਗੇ ਨੇ। ਜਦੋਂ ਮੈਂ ਆਪਦੇ ਰਿਸਰਚ ਟ੍ਰਾਇਲਸ ਦੇ ਵਿੱਚ ਚੈੱਕ ਕਰਦਾ ਹੁੰਦਾ ਸੀ, ਮੈਂ ਐਕਸਲ ਸ਼ੀਟ ਦੇ ਵਿੱਚ ਕਰ ਲੈਂਦਾ ਹੁੰਦਾ ਸੀ ਕੈਲਕੂਲੇਸ਼ਨਸ। ਪਰ ਇਹ ਕੋਈ ਪੱਕਾ ਫਾਰਮੂਲਾ ਬਣਾਇਆ ਹੋਇਆ ਸੀਗਾ। ਪਰ ਇਹ ਕੋਈ ਲੰਬੀ ਚੌੜੀ ਕੈਲਕੂਲੇਸ਼ਨ ਨਹੀਂ ਹੈਗੀ। ਤੁਸੀਂ ਇੱਕ ਨੰਬਰ ਨਾਲ ਗੁਣਾ ਹੀ ਕਰਨਾ ਹੁੰਦਾ ਕਿਉਂਕਿ ET ਤੁਹਾਨੂੰ ਸਿੱਧੀ ਮਿਲ ਗਈ। ਤੇ ਹਰੇਕ ਕ੍ਰੌਪ ਦੇ ਜਿਹੜੇ ਤੁਸੀਂ ਕਿਹਾ ਸੀ ਵੀ ਪਹਿਲਾਂ ਨੰਬਰ ਜਨਰੇਟ ਰਿਸਰਚ ਦੇ ਵਿੱਚ ਕਰਦੇ ਹੋ, ਉਹ ਨੰਬਰ ਜਿਹੜੇ ਜਨਰੇਟ ਕਰਦੇ ਆ ਉਹ ਕ੍ਰੌਪ ਕੋਐਫੀਸ਼ੀਐਂਟ ਹੀ ਹੁੰਦੇ ਆ। ਤੇ ਤੁਸੀਂ ਕ੍ਰੌਪ ਦੀ ਸਟੇਜ ਦੇ ਹਿਸਾਬ ਨਾਲ ਉਹ ਕ੍ਰੌਪ ਕੋਐਫੀਸ਼ੀਐਂਟ ਨਾਲ ਰੈਫਰੈਂਸ ET ਨੂੰ ਮਲਟੀਪਲਾਈ ਕਰਕੇ ਤੁਸੀਂ ਆਪਦੀ ਕ੍ਰੌਪ ਦੀ ਇਰੀਗੇਸ਼ਨ ਡਿਮਾਂਡ ਕੈਲਕੂਲੇਟ ਕਰ ਸਕਦੇ ਹੋ। ਤੇ ਇਹ ਤੁਸੀਂ ਐਕਸਲ 'ਚ ਕਰ ਲਿਓ, ਚਾਹੇ ਤੁਸੀਂ ਸ਼ੀਟ ਆਫ ਪੇਪਰ ਤੇ, ਪਰ ਐਕਸਲ 'ਚ ਐਂਦਾ ਵੀ ਰਿਕਾਰਡ ਰਹਿ ਜਾਂਦਾ ਹੈਗਾ ਵੀ ਕਿਹੜੇ ਦਿਨ ਕਿੱਦਾਂ ਸੀਗਾ। ਠੀਕ ਆ। ਪਰ ਇਹ ਥੋੜਾ ਜਿਹਾ ਕੈਲਕੂਲੇਸ਼ਨ ਤਾਂ ਫਿਰ ਵੀ TDS ਤਾਂ ਥੋੜਾ ਜਿਹਾ ਹੋ ਜਾਂਦਾ ਹਨਾ। ਪਰ ਇਹ ਵੀ ਇੱਕ ਸੋਲਿਡ ਤਰੀਕਾ ਹੈਗਾ ਇਰੀਗੇਸ਼ਨ ਡਿਮਾਂਡ ਕੈਲਕੂਲੇਟ ਕਰਨ ਦਾ। ਠੀਕ ਹੈ। ਤੇ ਇਸ ਤੋਂ ਬਿਨਾਂ ਮੇਰੇ ਖਿਆਲ ਨਾਲ ਜਿਹੜੀਆਂ ਮੇਜਰ ਕ੍ਰੌਪਸ ਨੇ, ਜਿੱਦਾਂ ਐਲਮੰਡਸ, ਪਿਸਟੈਚੀਓ, ਤੇ ਜਿਹੜੇ ਫਾਰਮਰ ਕੋਆਪਰੇਟਿਵ ਐਕਸਟੈਂਸ਼ਨ ਨਾਲ ਜੁੜੇ ਹੋਏ ਆ, ਮੇਰੇ ਖਿਆਲ ਨਾਲ ਉਹਨਾਂ ਨੂੰ ਸਿੱਧੀ ਉਹ ਕ੍ਰੌਪ ਦੀ ਵੈਪੋ ਟਰਾਂਸਪੀਰੇਸ਼ਨ ਵੀ ਵੀਕਲੀ ਸੈਂਡ ਕਰਦੇ ਰਹਿੰਦੇ ਆ। ਠੀਕ ਆ। ਉਹ ਸਿੱਧੀ ਸਿੱਧਾ ਚੈੱਕ ਹੀ ਕਰ ਲੈਂਦੇ ਆ, ਸਿੱਧਾ ਨੰਬਰ ਹੀ ਦੇਖਣਾ ਹੈ, ਸਿੱਧਾ ਉਹ ਵੀਕਲੀ ਕ੍ਰੌਪ ਵੈਪੋ ਟਰਾਂਸਪੀਰੇਸ਼ਨ ਉਹਨਾਂ ਨੂੰ ਜਿਹੜੇ ਕਨੈਕਟਡ ਨੇ ਉਹ ਸੈਂਡ ਕਰਦੇ ਰਹਿੰਦੇ ਆ। ਮੇਰੇ ਖਿਆਲ ਨਾਲ ਸ਼ਾਇਦ ਐਲਮੰਡ ਬੋਰਡ ਵੀ ਕਰਦਾ ਹੋਵੇ, ਮੈਨੂੰ ਪਰ ਜਿਹੜੀਆਂ ਮੇਜਰ ਕ੍ਰੌਪਸ ਆ ਉਹ 'ਚ ਏਦਾਂ ਹੈਗਾ ਵੀ ਉਹ ਉਹਨੂੰ ਭੇਜਦੇ ਰਹਿੰਦੇ ਆ ਵੀਕਲੀ ਕ੍ਰੌਪ ਵੈਪੋ ਟਰਾਂਸਪੀਰੇਸ਼ਨ ਦੀ। ਠੀਕ ਹੈ। ਤੇ ਇਹਦੇ ਤੋਂ ਬਿਨਾਂ ਅੱਜ ਕੱਲ ਤੁਹਾਨੂੰ ਪਤਾ, ਤੁਸੀਂ ਵੀ ਸੁਣਿਆ ਹੋਣਾ ਵੀ ਐਪਸ ਵੀ ਕਾਫੀ ਆ ਗਈਆਂ ਨੇ ਇਰੀਗੇਸ਼ਨ ਸਕੈਡਿਊਲਿੰਗ ਵਾਸਤੇ। ਤੇ ਇਹ ਕਈ ਐਪਸ ਫ੍ਰੀ ਨੇ ਤੇ ਕਈ ਐਪਸ ਪੇਡ ਵੀ ਨੇ, ਜਿਹੜੀਆਂ ਪ੍ਰਾਈਵੇਟ ਕੰਪਨੀਆਂ ਦੀਆਂ ਹੈ। ਤੇ ਇਹ ਜ਼ਿਆਦਾਤਰ ਐਪਸ ਜਿਹੜੀਆਂ ਇਹ ਵੀ ਵੈਦਰ ਬੇਸਡ ਜਾਂ ਵੈਪੋ ਟਰਾਂਸਪੀਰੇਸ਼ਨ ਮਾਡਲ ਹੀ ਯੂਜ਼ ਕਰਦੀਆਂ। ਤੇ ਡੇਟਾ ਵੀ ਉਹ ਸਿਮਿਸ ਵੈਦਰ ਸਟੇਸ਼ਨ ਤੋਂ ਹੀ ਲੈਂਦੇ ਨੇ, ਫ੍ਰੀਲੀ ਚੱਕਦੇ ਸਾਰੇ ਉੱਥੇ ਹੀ ਆ। ਇਟਸ ਲਾਈਕ ਕਨਵੀਨੀਅੰਸ ਦੀ ਗੱਲ ਆ। ਕਨਵੀਨੀਅੰਸ ਦੀ ਗੱਲ ਆ ਵੀ ਤੁਸੀਂ ਉਹਨੂੰ ਸੌਖੇ ਤਰੀਕੇ ਨਾਲ ਆਪ ਕਰਨਾ, ਜਮਾ ਘਟਾਓ ਜਾਂ ਫਿਰ ਕੋਈ ਕਰਕੇ ਦੇਵੇ ਤੁਹਾਨੂੰ। ਤੇ
ਵਧੀਆ ਗੱਲ ਇਹ ਆ ਵੀ ਆਪਣੇ ਕੋਲ ਫ੍ਰੀਲੀ ਅਵੇਲੇਬਲ ਐਪਸ ਵੀ ਹੈਗੀਆਂ, ਜਿੱਦਾਂ ਫਾਇਦਾ ਚੱਕ ਸਕਦੇ ਹਾਂ। ਹਾਂਜੀ UCANR ਦਾ ਜਾਂ ਸਾਡੀ UC ਕੋਆਪਰੇਟਿਵ ਐਕਸਟੈਂਸ਼ਨ ਦਾ ਕ੍ਰੌਪ ਮੈਨੇਜ ਕਰਕੇ ਸੌਫਟਵੇਅਰ ਹੈਗਾ, ਕ੍ਰੌਪ ਮੈਨੇਜ। ਅੱਛਾ, ਉਹਦੀ ਐਪ ਆ ਹੈ। ਹਾਂਜੀ, ਕ੍ਰੌਪ ਮੈਨੇਜ, ਉਹ ਵੈਬ ਬਰਾਊਜ਼ਰ ਤੇ ਤੁਸੀਂ ਇਹਨੂੰ ਐਕਸੈਸ ਕਰ ਸਕਦੇ ਹੋ। ਓਕੇ, ਠੀਕ ਹੈ। ਤੇ ਉਹਦੇ 'ਚ ਤੁਸੀਂ ਆਪਣੇ ਫੀਲਡ ਦੇ ਹਿਸਾਬ ਨਾਲ ਥੋੜ੍ਹੀਆਂ ਇਨਪੁਟਸ ਤੁਹਾਨੂੰ ਜ਼ਰੂਰ ਪਾਉਣੀਆਂ ਪੈਂਦੀਆਂ ਵੀ ਤੁਹਾਡਾ ਫੀਲਡ ਦੀ ਸੋਇਲ ਟਾਈਪ ਕੀ ਆ, ਵੀ ਲੋਕੇਸ਼ਨ ਕਿੱਦਾਂ, ਤੇ ਤੁਹਾਡੇ ਤੋਂ ਨੀਅਰੈਸਟ ਵੈਦਰ ਸਟੇਸ਼ਨ ਕਿਹੜਾ ਹੈਗਾ। ਓਕੇ, ਤੇ ਉਹ ਵੈਦਰ ਸਟੇਸ਼ਨ ਫਿਰ ਆਪਣੇ ਆਪ ਡੇਟਾ ਰਿਟਰੀਵ ਕਰ ਲੈਂਦਾ ਗਾ ਤੇ ਤੁਹਾਨੂੰ ਦੱਸ ਦਿੰਦਾ ਹੈ। ਹਾਂ ਕਿੰਨੇ ਇੰਟਰਵਲ ਦੀ ਤੁਸੀਂ ਇਰੀਗੇਟ ਕਰਨੀ, ਉਸ ਹਿਸਾਬ ਨਾਲ ਤੁਹਾਨੂੰ ਇੱਕ ਇਰੀਗੇਸ਼ਨ ਅਮਾਊਂਟ ਇਰੀਗੇਸ਼ਨ ਦੀ ਅਮਾਊਂਟ ਕਿੰਨਾ ਪਾਉਣਾ ਹੈ, ਇਰੀਗੇਸ਼ਨ ਦੀ ਅਮਾਊਂਟ ਜਾਂ ਕਿੰਨਾ ਪਾਣੀ ਪਾਉਣਾਗਾ, ਉਹ ਤੁਹਾਨੂੰ ਇੰਟਰਵਲ ਦੇ ਹਿਸਾਬ ਨਾਲ ਉਹ ਵਧੀਆ ਰਿਕਮੈਂਡੇਸ਼ਨ ਦੇ ਦਿੰਦਾ ਗਾ। ਪਰ ਉਹਦੇ 'ਚ ਵੀ ਇਹ ਚੱਕਰ ਆ ਵੀ ਉਹਦੇ 'ਚ ਜਿਹੜੀਆਂ ਨੰਬਰ ਆਫ ਕ੍ਰੌਪਸ ਆ ਉਹ ਲਿਮਿਟਡ ਨੇ। ਅੱਛਾ, ਕਿਉਂਕਿ ਕਈ ਕ੍ਰੌਪਾਂ ਦੇ ਹਜੇ ਕਈ ਕ੍ਰੌਪਸ ਤੇ ਮਾਡਲ ਤਿਆਰ ਨਹੀਂ ਹੋਏਗੀ, ਕਹਿ ਸਕਦੇ ਹਾਂ। ਤੇ ਉਹ ਕੰਮ ਚੱਲ ਰਿਹਾ ਹੌਲੀ ਹੌਲੀ, ਨਵੀਆਂ ਕ੍ਰੌਪਸ ਉਹਦੇ ਵਿੱਚ ਜਿਹੜੀਆਂ ਮੇਜਰ ਇੱਥੇ ਲੱਗਦੀਆਂ ਉਹਦੇ ਮਾਡਲ ਤਿਆਰ ਆ। ਹਾਂਜੀ, ਉਹ ਹੋਇਆ ਕੋਸਟ ਤੇ ਸ਼ੁਰੂ ਸੀਗਾ ਜਿਆਦਾ ਕੰਮ, ਪਹਿਲਾਂ ਲੀਫੀ ਗ੍ਰੀਨਸ ਉਹਦੇ ਵਿੱਚ ਕਾਫੀ ਲੀਫੀ ਗ੍ਰੀਨਸ ਮੇਰੇ ਖਿਆਲ ਨਾਲ ਸਾਰੀਆਂ ਹੀ ਹੋਣੀਆਂ ਨੇ। ਤੇ ਫਿਰ ਹੌਲੀ ਹੌਲੀ ਫਿਰ ਉਹ ਥੋੜਾ ਸੈਂਟਰਲ ਵੈਲੀ ਵੱਲ ਵੀ ਵਧਿਆ, ਹੁਣ ਐਲੀਮੈਂਟਸ ਹੈਗੇ ਆ ਉਹਦੇ ਵਿੱਚ, ਤੇ ਪਿਸਟੈਚੀਓ ਮੈਂ ਸ਼ੋਰ ਨਹੀਂ ਹੈਗਾ, ਤੇ ਸਿਟਰਸ ਬਲੂਬੈਰੀ ਨੂੰ ਐਡ ਕਰਨ ਲਈ ਥੋੜੇ ਐਫਰਟਸ ਚੱਲ ਰਹੇ ਆ। ਤੇ ਠੀਕ ਹੈ, ਮੇਰਾ ਵੀ ਸ਼ਾਇਦ ਮਾੜਾ ਮੋਟਾ ਪਾਰਟ ਹੋਊਗਾ। ਅੱਛਾ, ਚਲੋ ਚੰਗੀ ਗੱਲ ਆ। ਫਿਰ ਤਾਂ ਤੁਸੀਂ ਕਰਦੇ ਆ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਵਧੀਆ। ਹੁਣ ਜਦੋਂ ਆਪਾਂ ਕੈਲੰਡਰ ਬੇਸਡ ਇਰੀਗੇਸ਼ਨ ਮੈਥਡ ਦੀ ਤੁਸੀਂ ਦੱਸੀ, ਫਿਰ ਇਹ ਵੈਦਰ ਬੇਸਡ ਇਰੀਗੇਸ਼ਨ ਮੈਥਡ ਜਿਹੜਾ ਦੱਸਿਆ, ਦੋਨਾਂ ਦੇ ਪ੍ਰੋ ਐਂਡ ਕੌਨ ਕੀ ਆ, ਲੋਕਾਂ ਨੂੰ ਤੁਹਾਡੀਆਂ ਰਿਕਮੈਂਡੇਸ਼ਨ ਕੀ ਆ ਐਕਸਟੈਂਸ਼ਨ ਦੀਆਂ, ਵੀ ਕਿਹੜੀ ਚੀਜ਼ ਨੂੰ ਜਿਹੜੀ ਉਹ ਤੁਹਾਨੂੰ ਵਰਤਣਾ ਚਾਹੀਦਾ ਜ਼ਿਆਦਾ? ਹਾਂਜੀ, ਹਰੇਕ ਮੈਥਡ ਦੇ ਪ੍ਰੋ ਐਂਡ ਕੌਨਸ ਤਾਂ ਹੁੰਦੇ ਹੀ ਆ। ਕੈਲੰਡਰ ਬੇਸਡ ਦਾ ਇੱਦਾਂ ਆ ਵੀ ਗਰੋਅਰਸ ਨੂੰ ਹੁਣ ਕਾਫੀ ਐਕਸਪੀਰੀਅੰਸ ਆ, ਜਿਹੜੇ ਕਾਫੀ ਟਾਈਮ ਤੋਂ ਕਰ ਰਹੇ, ਤੇ ਉਹ ਕ੍ਰੌਪ ਦੀ ਕੰਡੀਸ਼ਨ ਦੇ ਹਿਸਾਬ ਨਾਲ ਉਹਨੂੰ ਪਤਾ ਲੱਗ ਹੀ ਜਾਂਦਾ ਵੀ ਇਹਨੂੰ ਕਿੰਨੀ ਕੀ ਲੋੜ ਆ ਪਾਣੀ ਦੀ, ਹਨਾ। ਪਰ ਜਿਉਂ ਹੁਣ ਰੈਗੂਲੇਸ਼ਨਸ ਵੱਧ ਰਹੇ ਆ, ਤਾਂ ਗਰੋਅਰਸ ਤੇ ਵੀ ਫਿਰ ਪ੍ਰੈਸ਼ਰ ਵੱਧ ਰਿਹਾ ਵੀ ਇਹਨੂੰ ਹੋਰ ਐਫੀਸ਼ੀਐਂਟ ਕੀਤਾ ਜਾਵੇ, ਆਪਣਾ ਇਰੀਗੇਸ਼ਨ ਵੀ ਬੂੰਦ ਵੀ ਜਾਇਆ ਨਾ ਜਾਵੇ ਹੁਣ। ਤੇ ਫਿਰ ਜੇ ਆਪਾਂ ਮਤਲਬ ਜੇ ਤੁਸੀਂ ਕੈਲੰਡਰ ਬੇਸਡ ਇਰੀਗੇਸ਼ਨ ਯੂਜ਼ ਕਰ ਰਹੇ ਹੋ, ਤੁਹਾਨੂੰ ਕਾਫੀ ਟਾਈਮ ਤੋਂ ਮਤਲਬ ਹੋ ਸਕਦਾ ਤੁਸੀਂ ਪਹਿਲਾਂ ਹੀ ਕਾਫੀ ਐਕੂਰੇਟਲੀ ਇਰੀਗੇਟ ਕਰ ਰਹੇ ਹੋ, ਠੀਕ ਹੈ। ਪਰ ਫਿਰ ਵੀ ਤੁਹਾਨੂੰ ਮੇਰੇ ਖਿਆਲ ਨਾਲ ਵੀ ਜੇ ਵੈਪੋ ਟਰਾਂਸਪੀਰੇਸ਼ਨ ET ਬੇਸਡ ਇਰੀਗੇਸ਼ਨ ਟਰਾਈ ਕਰਨੀ ਚਾਹੀਦੀ ਆ। ਓਕੇ, ਹੋ ਸਕਦਾ ਵੀ ਤੁਹਾਡਾ ਜਿਹੜਾ ਸਿਸਟਮ ਆ ਉਹ ਜ਼ਿਆਦਾ ਐਫੀਸ਼ੀਐਂਟ ਹੋ ਜੇ, ਵਾਟਰ ਸੇਵਿੰਗ ਹੋ ਜੇ, એનર્ਜੀ ਸੇਵਿੰਗ ਵੀ ਹੋ ਜੇ, ਕਿਉਂਕਿ ਇਹ 'ਚ ਆਪਾਂ ਕੋਈ ਕੈਲਕੂਲੇਸ਼ਨਸ ਮੌਸਮ ਦੇ ਹਿਸਾਬ ਨਾਲ ਕਰ ਰਹੇ ਹਾਂ, ਕਿਉਂਕਿ ਮੌਸਮ ਦਾ ਸਾਰਿਆਂ ਤੋਂ ਵੱਡਾ ਕਹਿ ਸਕਦੇ ਹਾਂ ਇਫੈਕਟ ਹੁੰਦਾ ਜਿਹੜਾ ਕ੍ਰੌਪ ਇਰੀਗੇਸ਼ਨ ਕ੍ਰੌਪ ਵਾਟਰ ਡਿਮਾਂਡ ਨੂੰ ਤੈਅ ਕਰਦਾ, ਹਨਾ। ਤੇ ਫਿਰ ਆਪਾਂ ਮੇਰੇ ਖਿਆਲ ਨਾਲ ਵੀ ਇਹ ਵੈਪੋ ਟਰਾਂਸਪੀਰੇਸ਼ਨ ਮੈਥਡ ਆ ਵੀ ਇਹ ਕਾਫੀ ਸੋਲਿਡ ਆ, ਤੇ ਟਰਾਈ ਜ਼ਰੂਰ ਕਰਨਾ ਚਾਹੀਦਾ ਜੇ ਵਾਟਰ ਸੇਵਿੰਗ ਜ਼ਿਆਦਾ। ਪਰ ਇਹਦੇ 'ਚ ਪ੍ਰੋ ਐਂਡ ਕੌਨ ਦਾ ਕੌਨ ਇਹੀ ਆ ਵੀ ਥੋੜੀ ਕੈਲਕੂਲੇਸ਼ਨ ਕਰਨੀ ਪੈਂਦੀ ਆ, ਪਰ ਫਿਰ ਅਲਟਰਨੇਟਿਵ ਵੀ ਹੈਗੇ ਆ ਵੀ ਤੁਸੀਂ ਐਪਸ ਯੂਜ਼ ਕਰ ਰਹੇ ਹੋ, ਜੇ ਤੁਸੀਂ ਥੋੜਾ ਜਿਹਾ ਟੈਕਸ, ਇਹਦਾ ਫਾਇਦਾ ਹੀ ਫਾਇਦਾ ਆ ਆਪਾਂ ਜੇ ਓਵਰਆਲ ਕਹੀਏ ਤਾਂ। ਹਾਂਜੀ, ਇਹਦਾ ਨੁਕਸਾਨ ਕੋਈ ਨਹੀਂ ਆ, ਵੀ ਜਦੋਂ ਜਿੰਨੀ ਡਿਮਾਂਡ ਆ ਉਸ ਹਿਸਾਬ ਦੇ ਨਾਲ ਅੱਜ ਕਿੰਨਾ ਵਾਸ਼ਵੀਕਰਨ ਹੋਣਾ, ਤੇ ਉਸ ਹਿਸਾਬ ਦੇ ਨਾਲ ਫਿਰ ਬੰਦਾ ਡਿਸਾਈਡ ਕਰ ਸਕਦਾ। ਹਾਂਜੀ, ਕਿ ਨਹੀਂ ਫਿਰ ਮੌਸਮ ਦੇ ਹਿਸਾਬ ਨਾਲ ਅੰਦਾਜ਼ਾ ਜਿਹਾ ਲਾਉਣਾ ਪੈਂਦਾ, ਜਾਂ ਕ੍ਰੌਪ ਕੰਡੀਸ਼ਨ ਦੇਖ ਕੇ, ਹਨਾ। ਉਹ ਚੀਜ਼ਾਂ ਦਾ ਮਤਲਬ ਜ਼ਰੂਰੀ ਹੋਣਗੀਆਂ, ਚਾਹੇ ਤੁਸੀਂ ਵੈਪੋ ਟਰਾਂਸਪੀਰੇਸ਼ਨ ਕੋਈ ਵੀ ਮੈਥਡ ਯੂਜ਼ ਕਰਦੇ ਹੋ, ਤੁਸੀਂ ਕ੍ਰੌਪ ਕੰਡੀਸ਼ਨ ਦਾ ਤੁਹਾਨੂੰ ਹਮੇਸ਼ਾ ਧਿਆਨ 'ਚ ਰੱਖਣੀ ਪੈਂਦੀ ਹੈ, ਹਨਾ। ਪਰ ਐਵੇਂ ਆ ਵੀ ਜੇ ਤੁਹਾਡੀ ਐਫੀਸ਼ੀਐਂਸੀ ਕੈਲਕੂਲੇਸ਼ਨ ਨਾਲ, ਕਿਉਂਕਿ ਇਹਦੇ ਵਿੱਚ ਤੁਸੀਂ ਆਲਰੇਡੀ ਜਿਹੜੀਆਂ ਵੇਰੀਏਸ਼ਨ ਆ, ਵੈਦਰ ਵੇਰੀਏਸ਼ਨ ਜਾਂ ਕਲਾਈਮੇਟ ਚੇਂਜ ਨਾਲ ਵੇਰੀਏਸ਼ਨ, ਉਹਦੇ ਲਈ ਕਾਊਂਟ ਕਰ ਰਹੇ ਹੋ ਨਾ। ਠੀਕ ਹੈ। ਤਾਂ ਇਹ ਮੇਰੇ ਖਿਆਲ ਨਾਲ ਕਾਫੀ ਸੋਲਿਡ ਮੈਥਡ ਹੈਗਾ। ਪਰ ਇੱਕ ਇਹਦਾ ਇਹ ਵੀ ਧਿਆਨ 'ਚ ਰੱਖਣ ਵਾਲੀ ਗੱਲ ਆ ਵੀ ਇਹ ਮਾਡਲ ਬੇਸਡ ਆ, ਤੇ ਮਾਡਲ ਕਦੇ ਵੀ 100% ਐਕੂਰੇਟ ਕਦੇ ਵੀ ਨਹੀਂ ਹੁੰਦੇ, ਹਨਾ। ਪਰ ਇਹ ਹੁੰਦਾ ਵੀ ਕਈ ਮਾਡਲ ਮਾੜੇ ਹੁੰਦੇ ਆ, ਕਈ ਚੰਗੇ ਹੁੰਦੇ ਆ। ਤੇ ਵੈਪੋ ਟਰਾਂਸਪੀਰੇਸ਼ਨ ਦਾ ਜਿਹੜਾ ਇਹ ਮਾਡਲ ਆ, ਇਹ ਕਾਫੀ ਸਮੇਂ ਤੋਂ ਹੋ ਗਏ ਕੁਝ ਦਹਾਕੇ, ਕੁਝ ਦਿਖਾ ਕੇ ਹੋ ਗਿਆ। ਠੀਕ ਹੈ, ਤੇ ਕਾਫੀ ਲੰਬੇ ਸਮੇਂ ਤੋਂ ਮਤਲਬ ਯੂਜ਼ ਹੋ ਰਿਹਾ, ਤੇ ਹੌਲੀ ਹੌਲੀ ਰਿਫਾਈਨ ਵੀ ਹੁੰਦਾ ਜਾਂਦਾ, ਤੇ ਮੇਰੇ ਖਿਆਲ ਨਾਲ ਵੀ ਇਹ ਕਾਫੀ ਐਕੂਰੇਟ ਮਾਡਲ ਹੈਗਾ। ਤੇ ਪਰ ਇਹ ਵੀ ਡਿਪੈਂਡ ਕਰਦਾ ਫਿਰ ਤੁਹਾਡੀ ਕ੍ਰੌਪ ਮਾਡਲ, ਇੱਕ ਤਾਂ ਵੈਪੋ ਟਰਾਂਸਪੀਰੇਸ਼ਨ ਦਾ ਮਾਡਲ ਹੋ ਗਿਆ ਜਿਹੜਾ ਵੈਦਰ ਬੇਸਡ, ਫਿਰ ਤੁਹਾਡੇ ਕ੍ਰੌਪ ਕੋਐਫੀਸ਼ੀਐਂਟ ਉਹ ਕਿੰਨੇ ਐਕੂਰੇਟ ਆ, ਉਹ ਤੇ ਵੀ ਡਿਪੈਂਡ ਕਰਦਾ। ਤੇ ਉਹ ਜਿਹੜਾ ਕੋਐਫੀਸ਼ੀਐਂਟ ਆ ਉਹ ਵੀ UC ਐਕਸਟੈਂਸ਼ਨ ਹੀ ਦਿੰਦੀ ਆ, ਉਹ ਰਿਸਰਚ ਤੋਂ ਬਾਅਦ ਹੀ ਆਉਂਦਾ ਹੈ? ਹਾਂਜੀ, ਉਹ
ਕਾਫੀ ਕ੍ਰੌਪਸ ਤੇ ਜਿਹੜੇ ਕ੍ਰੌਪ ਕੋਐਫੀਸ਼ੀਐਂਟ ਆ ਉਹ FAO ਜਿਹੜਾ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਓਕੇ ਉਹਨਾਂ ਦਾ ਇੱਕ ਇਰੀਗੇਸ਼ਨ ਦਾ ਪੇਪਰ ਹੈਗਾ ਤੇ ਉੱਥੇ ਕਾਫੀ ਕ੍ਰੌਪਸ ਤੇ ਲਿਖੇ ਹੋਏ ਹੈਗੇ ਆ, ਉੱਥੇ ਮਿਲ ਕੇ ਲਿਸਟ ਮਿਲ ਜਾਂਦੀ ਆ। ਪਰ ਵਧੀਆ ਤਰੀਕਾ ਇਹ ਹੁੰਦਾ ਵੀ ਜੇ ਲੋਕਲੀ ਡਿਵੈਲਪਡ ਕ੍ਰੌਪ ਕੋਐਫੀਸ਼ੀਐਂਟ ਹੋਣ, ਜਿੱਦਾਂ ਹੁਣ ਉਹ ਕਿੱਥੋਂ ਮਿਲਦੇ ਆ? ਉਹ ਲੋਕਲ ਜਿਹੜੇ ਰਿਸਰਚਰ ਆ ਜਾਂ UC ਡੇਵਿਸ ਹੋ ਗਈ ਜਾਂ ਫ੍ਰੈਜ਼ਨੋ ਸਟੇਟ ਜਿਹੜੇ ਵੀ ਲਾਗੇ ਰਿਸਰਚ ਸੈਂਟਰ ਹਾਂਜੀ ਉਹ ਪ੍ਰੋਡਿਊਸ ਕਰਦੇ ਰਹਿੰਦੇ ਆ ਇਨਫੋਰਮੇਸ਼ਨ ਤੇ ਉਹ ਉੱਥੋਂ ਫਿਰ ਤੁਸੀਂ ਲੈ ਸਕਦੇ ਹੋ। ਤੇ ਜੇ ਮੈਂ ਮਤਲਬ ਉਦਾਹਰਨ ਦੇ ਤੌਰ ਤੇ ਦੇਖੀਏ, ਹੁਣ ਬਲੂਬੈਰੀ ਆ, ਜਿੱਦਾਂ ਬਲੂਬੈਰੀ ਹੁਣ ਓਰੀਗਨ ਚ ਵੀ ਗਰੋ ਕੀਤੀ ਜਾਂਦੀ ਆ, ਵਾਸ਼ਿੰਗਟਨ ਚ ਵੀ ਗਰੋ ਹੁੰਦੀ ਆ ਤੇ ਉਧਰ ਜਾਰਜੀਆ ਚ ਵੀ ਗਰੋ ਹੁੰਦੀ ਆ। ਠੀਕ ਹੈ। ਪਰ ਜਿਹੜੇ ਤੇ ਫ੍ਰੈਜ਼ਨੋ ਸੈਂਟਰਲ ਵੈਲੀ ਦੇ ਵਿੱਚ ਵੀ ਗਰੋ ਹੁੰਦੀ ਆ। ਹੋ ਸਕਦਾ ਉੱਥੇ ਜਿਹੜਾ ਪਲੈਂਟਿੰਗ ਪੈਟਰਨ ਆ, ਕ੍ਰੌਪ ਸਪੇਸਿੰਗ ਆ ਜਾਂ ਕਲਟੀਵਰਸ ਨੇ ਵੈਰਾਈਟੀਜ਼ ਉਹ ਡਿਫਰੈਂਟ ਹੋਣ ਤੇ ਇੱਥੇ ਵੈਰਾਈਟੀਜ਼ ਡਿਫਰੈਂਟ ਹੋਣ। ਤਾਂ ਹੋ ਸਕਦਾ ਉਹਨਾਂ ਦੀ ਇਰੀਗੇਸ਼ਨ ਡਿਮਾਂਡ ਹੋਰ ਹੋਵੇ ਤੇ ਜਿਹੜੀ ਇੱਥੇ ਉਹਨਾਂ ਦੀ ਇਰੀਗੇਸ਼ਨ ਡਿਮਾਂਡ ਹੋਰ ਹੋਵੇ ਤੇ ਮੌਸਮ ਦਾ ਵੀ ਕਾਫੀ ਫਰਕ ਆ ਤੇ ਤਾਂ ਕਰਕੇ ਫਿਰ ਕ੍ਰੌਪ ਕੋਐਫੀਸ਼ੀਐਂਟ ਦਾ ਵੀ ਉਸ ਹਿਸਾਬ ਨਾਲ ਫਰਕ ਪੈ ਜਾਂਦਾ। ਲੋਕਲੀ ਡਿਵੈਲਪਡ ਕ੍ਰੌਪ ਕੋਐਫੀਸ਼ੀਐਂਟ ਦੋਨੋਂ ਹੀ ਆંકੜੇ ਫਰਕ ਪੈ ਜਾਣੇ ਤਾਂ ਆਬਵੀਅਸਲੀ ਉਹਦੇ ਨਾਲ ਫਿਰ ਜਿਹੜਾ ਫਰਕ ਪੈ ਜਾਂਦਾ, ਕਿਉਂਕਿ ਇਹ ਮਾਡਲ ਆ ਜਿੰਨਾ ਐਕੂਰੇਟ ਹੋਵੇ ਉਨਾ ਹੀ ਵਧੀਆ ਹੈਗਾ ਤੇ ਜੇ ਐਰਰ ਕੈਰੀ ਹੋ ਜਾਂਦੀ ਹੈ ਤੇ ਉਹ ਤੁਹਾਨੂੰ ਪਤਾ ਕਿ ਮਲਟੀਪਲਾਈ ਹੋ ਕੇ ਹੁਣ ਜਿੱਦਾਂ ਇੱਥੇ ਫ੍ਰੈਜ਼ਨੋ ਸਟੇਟ ਦੀ ਆ ਜਿੰਨੀ ਵੀ ਜ਼ਮੀਨ ਵਗੈਰਾ ਉਹ ਫਿਰ ਉਹ ET ਬੇਸਡ ਹੀ ਇਹੀ ਮੈਥਡ ਜਿਹੜਾ ਉਹ ਵਰਤਦੇ ਆ ਸਿੰਜਾਈ ਦੇ ਲਈ। ਉੱਥੇ ਉਹ ਡਿਪੈਂਡ ਕਰਦਾ। ਜੇ ਮੰਨ ਲਓ ਤੁਹਾਡੇ ਕੋਲ ਤੁਸੀਂ ਇਹੋ ਜਿਹੀ ਕ੍ਰੌਪ ਤੇ ਕੰਮ ਕਰ ਰਹੇ ਹੋ ਜਿਹਦੇ ਕੋਈ ਕ੍ਰੌਪ ਕੋਐਫੀਸ਼ੀਐਂਟ ਨਹੀਂ ਹੈਗੇ ਤਾਂ ਫਿਰ ਅੰਦਾਜ਼ੇ ਨਾਲ ਤੁਸੀਂ ਫਿਰ ਜਿਹੜਾ ਵੀ ਬੈਸਟ ਮੈਥਡ ਅਵੇਲੇਬਲ ਆ ਕਹਿ ਸਕਦੇ ਹੋ ਠੀਕ ਆ, ਫਿਰ ਉਹ ਯੂਜ਼ ਕਰ ਸਕਦੇ। ਜਿਵੇਂ ਮੈਂ ਹੁਣ ਇੱਕ ਕ੍ਰੌਪ ਤੇ ਕੰਮ ਕਰ ਰਹੇ ਹਾਂ ਅਸੀਂ ਜੁਜੂਬੀ, ਠੀਕ ਹੈ, ਬੇਰ ਹੀ ਹੁੰਦੇ ਆ ਹਾਂਜੀ ਤੇ ਤੁਸੀਂ ਕਹੋਗੇ ਵੀ ਕਿੱਧਰ ਬਦਾਮ ਛੱਡ ਕੇ ਨਾ ਬੇਰਾਂ ਤੇ ਕੰਮ ਕਰੀ ਜਾਂਦੇ, ਪਰ ਨਹੀਂ ਬੇਰ ਖਾਈਦੇ ਆ। ਪਰ ਜਵਾਬ ਇਹੀ ਆ ਵੀ ਬਦਾਮਾਂ ਦਾ ਬਹੁਤ ਇੱਥੇ ਪਹਿਲਾਂ ਰਿਸਰਚ ਹੋ ਰਹੀ ਹੈ ਤੇ ਮੇਰਾ ਹੁਣ ਜਿੱਦਾਂ ਨਵੀਂ ਪੋਜੀਸ਼ਨ ਆ ਤੇ ਮੈਂ ਸੋਚਦਾ ਵੀ ਜਿਹੜੀਆਂ ਕ੍ਰੌਪਾਂ ਦੇ ਘੱਟ ਕੰਮ ਕਰ ਰਹੇ ਹੋ ਰਿਹਾ ਉੱਤੇ ਕੀਤਾ ਜਾਵੇ ਵਧੀਆ ਗੱਲ। ਤੇ ਅਸੀਂ ਉਹ ਜੁਜੂਬੀ ਦੇ ਵੀ ਹੁਣ ਅਸੀਂ ਇੱਕ ਇਰੀਗੇਸ਼ਨ ਟ੍ਰਾਇਲ ਲਾਉਣਾ ਸੀਗਾ ਉੱਥੇ, ਅੱਛਾ, ਕਰਨੀ ਰਿਸਰਚ ਸਟੇਸ਼ਨ ਦੇ ਵਿੱਚ। ਓਕੇ, ਤੇ ਪਰ ਉਹਦੇ ਚ ਫਿਰ ਇਹੀ ਵੀ ਬੇਸ ਇਰੀਗੇਸ਼ਨ ਕਿਹਨੂੰ ਮੰਨਿਆ ਜਾਵੇ ਕਿਉਂਕਿ ਉਹਦੇ ਕ੍ਰੌਪ ਕੋਐਫੀਸ਼ੀਐਂਟ ਜਿਹੜੇ ਲੋਕਲ ਆ ਉਹ ਹੈ ਨਹੀਂਗੇ ਜੁਜੂਬੀ ਬੇਰਾਂ ਦੇ। ਅੱਗੇ ਹਮੋਂਗ ਕਮਿਊਨਿਟੀ ਕਾਫੀ ਗਰੋ ਕਰਦੀ ਹੈ ਪਰ ਉਹਦੇ ਕ੍ਰੌਪ ਕੋਐਫੀਸ਼ੀਐਂਟ ਏਰੀਏ ਦੇ ਵਿੱਚ ਅਵੇਲੇਬਲ ਨਹੀਂ ਹੈਗੇ। ਤਾਂ ਫਿਰ ਉਹ ਪਹਿਲਾਂ ਫਿਰ ਦੁਬਾਰਾ ਉਹਨੂੰ ਸੋਚਿਆ ਗਿਆ ਉਹਦੇ ਬਾਰੇ ਵੀ ਪਹਿਲਾਂ ਇਹ ਡਿਸਾਈਡ ਹੋਇਆ ਵੀ ਪਹਿਲਾਂ ਦੇ ਕ੍ਰੌਪ ਕੋਐਫੀਸ਼ੀਐਂਟ ਡਿਵੈਲਪ ਕੀਤੇ ਜਾਣ। ਠੀਕ ਹੈ, ਅੱਛਾ, ਫਿਰ ਉੱਤੇ ਕੰਮ ਕਰਦੇ ਡਰਾਊਟ ਟੋਲਰੈਂਟ ਮੰਨੀ ਜਾਂਦੀ ਹੈ ਕ੍ਰੌਪ ਜੁਜੂਬੀ ਤੇ ਉਹਦੇ ਪਾਣੀ ਘੱਟ ਲਾਉਣ ਦੀ ਲੋੜ ਆ ਪਰ ਕਦੋਂ ਲਾਉਣਾ ਆ। ਪਰ ਚੱਕਰ ਇਹ ਆ ਵੀ ਉਹਨੂੰ ਬੇਸ ਲਾਈਨ ਆਪਣੇ ਕੋਲ ਕੋਈ ਹੋਣੀ ਚਾਹੀਦੀ ਹੈ ਡਰਾਊਟ ਸਟੱਡੀ ਕਰਨ ਲਈ ਤੇ ਫਿਰ ਹੁਣ ਉਹ ਤੇ ਅਸੀਂ ਕ੍ਰੌਪ ਕੋਐਫੀਸ਼ੀਐਂਟ ਉਹਦੇ ਡਿਵੈਲਪ ਕਰਨ ਦੀ ਕੋਸ਼ਿਸ਼ ਕਰਾਂਗੇ। ਠੀਕ, ਹੁਣ ਜਿੱਦਾਂ ਇਹ ਗੱਲਾਂ ਤੋਂ ਬੰਦੇ ਨੂੰ ਇਹ ਵੀ ਲੱਗਦਾ ਚਲੋ ਇਹ ਤਾਂ ਇੱਕ ਐਜ਼ ਏ ਕਮਰਸ਼ੀਅਲ ਫਾਰਮਰ ਆ ਉਹ ਦੇਖਦਾ ਆ। ਹੁਣ ਆਪਣੇ ਸਾਰੇ ਹੀ ਘਰਾਂ ਦੇ ਵਿੱਚ ਤਕਰੀਬਨ ਸਾਰਿਆਂ ਨੇ ਕੋਈ ਨਾ ਕੋਈ ਬੂਟਾ ਜਿਹੜਾ ਉਹ ਲਾਇਆ ਹੁੰਦਾ ਆ। ਇਹ ਇਨਫੋਰਮੇਸ਼ਨ ਉਹ ਕਿੱਦਾਂ ਫਾਇਦਾ ਚੱਕ ਸਕਦੇ, ਉਹਨਾਂ ਨੂੰ ਵੀ ਫਾਇਦਾ ਹੋ ਸਕਦਾ ਇਸ ਚੀਜ਼ ਤੋਂ? ਹਾਂਜੀ, ਬਹੁਤ ਵਧੀਆ ਕੁਐਸਚਨ ਆ ਇਹ ਵੀ ਉਹ ਕਿਵੇਂ ET ਨੂੰ ਯੂਜ਼ ਕਰ ਸਕਦੇ ਆ। ਉਹ ਜਾਂ ਜੇ ਉਹਨਾਂ ਕੋਲੇ ਮਤਲਬ ਉਹ ਡ੍ਰਿਪ ਲਾਈਨ ਤੇ ਸਾਰਾ ਉਹਨਾਂ ਦੀਆਂ ਕ੍ਰੌਪਸ ਹੈਗੀਆਂ ਨੇ ਹਨਾ ਤੇ ਉਹਨਾਂ ਨੂੰ ਪਤਾ ਵੀ ਅਮਾਊਂਟ ਆਫ ਵਾਟਰ ਕਿੰਨੀ ਜਾ ਰਹੀ ਹੈ ਜਾਂ ਉਹਨਾਂ ਦਾ ਫਲੋ ਰੇਟ ਕਿੰਨਾ ਗਾ ਹਨਾ। ਕਿਉਂਕਿ ਜੇ ਆਪਾਂ ਇਹ ਇਦਾਂ ਦਾ ਕੋਈ ਮੈਥਡ ਯੂਜ਼ ਕਰਨਾ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਆਪਾਂ ਡਾਟਾ ਆਪਣੇ ਕੋਲ ਸਾਰਾ ਚਾਹੀਦਾ ਵੀ ਆਪਾਂ ਕਿੰਨਾ ਪਾਣੀ ਲਾ ਰਹੇ ਹਾਂ। ਘੱਟੋ ਘੱਟ ਆਪਣੇ ਕੋਲੇ ਫਲੋ ਰੇਟ ਜਾਂ ਫਲੋ ਮੀਟਰ ਹੋਵੇ ਜਾਂ ਆਪਾਂ ਨੂੰ ਫਲੋ ਰੇਟ ਪਤਾ ਹੋਵੇ ਹਨਾ ਵੀ ਹਾਂ ਜਿੱਦਾਂ ਮੋਰੀਆਂ ਵਾਲੀ ਹੁੰਦੀ ਆ ਵੀ ਗੈਲਨ ਜਾਂਦਾ ਹੈ 5 ਮਿੰਟ। ਜੇ ਆਪਾਂ ਨੂੰ ਆਏ ਨਹੀਂ ਪਤਾ ਵੀ ਕਿੰਨਾ ਪਾਣੀ ਲਾ ਰਹੇ ਆ ਫਿਰ ਤਾਂ ਕੋਈ ਮਤਲਬ ਨਹੀਂ। ਤੇ ਇੱਕ ਉਹਦੇ ਚੈਲੰਜ ਇਹ ਆ ਹੁਣ ਤੱਕ ਜਿੰਨੀ ਆਪਾਂ ਗੱਲ ਕੀਤੀ ਆ ਉਹ ਕੱਲੀ ਕ੍ਰੌਪ ਦੀ ਗੱਲ ਕੀਤੀ ਆ, ਜਿੱਦਾਂ ਐਲਮੰਡ ਦੀ ਕੀਤੀ ਆ, ਜੁਜੂਬੇ ਦੇ ਕਮਰਸ਼ੀਅਲ ਲੈਵਲ ਤੇ ਕੀਤੀ ਆ ਨਾ। ਜਿੱਦਾਂ ਆਪਾਂ ਬੈਕਯਾਰਡ ਚ ਲਾਉਣੇ ਆ ਉਹਦੇ ਚ ਆਪਣੇ ਕੋਲੇ ਇੱਕ ਲਾ ਲਓ ਵੀ ਤੁਸੀਂ ਪੀਚ ਦਾ ਬੂਟਾ ਹੋ ਗਿਆ ਤੇ ਸਾਰੇ ਹੀ ਲੱਗੇ ਹੁੰਦੇ ਆ ਤਰ੍ਹਾਂ ਤੇ ਉਹਨਾਂ ਦੀ ਅਲੱਗ-ਅਲੱਗ ਡਿਮਾਂਡ ਹੁੰਦੀ ਆ। ਅਲੱਗ-ਅਲੱਗ ਡਿਮਾਂਡ ਆ ਉਹਦੇ ਚ। ਮੇਰੇ ਖਿਆਲ ਤੁਸੀਂ ਐਵੇਂ ਜੀ ਕਰ ਸਕਦੇ ਹੋ ਵੀ ਤੁਸੀਂ ਕੱਲੀ ਰੈਫਰੈਂਸ ET ਨੂੰ ਦੇਖ ਲਓ, ਰੈਫਰੈਂਸ ET ਨੂੰ ਦੇਖ ਲਓ ਤੇ ਫਿਰ ਤੁਸੀਂ ਉੱਥੋਂ ਤੁਸੀਂ ਉਹ ਕ੍ਰੌਪ ਕੋਐਫੀਸ਼ੀਐਂਟ ਜਾਂ ਤੁਸੀਂ ਗਰੁੱਪ ਕਰ ਲਓ ਜਿਹੜੀਆਂ ਥੋੜੀਆਂ ਜਾਣੀ ਕਿ ਸਬਜ਼ੀਆਂ ਜਾਂ ਤੁਹਾਡੇ ਇੱਕੋ ਜਿਹੀਆਂ ਉਹਨਾਂ ਨੂੰ ਗਰੁੱਪ ਕਰ ਲਓ ਜਾਂ ਫਿਰ ਜੇ ਤੁਸੀਂ ਰੈਫਰੈਂਸ ET ਦੇ ਹਿਸਾਬ ਨਾਲ ਵੀ ਤੁਸੀਂ ਜਾਣੀ ਕਿ ਸਿੱਧਾ ਉਹਨੂੰ ਦੇਖਦੇ ਆ ਕੈਲਕੂਲੇਟ ਕਰੇ ਬਿਨਾ ਜਾਂ ਸਿੱਧਾ ਤੁਸੀਂ ਰੈਫਰੈਂਸ ET ਵੀ ਯੂਜ਼ ਕਰੋਗੇ ਮੇਰੇ ਖਿਆਲ ਨਾਲ ਉਹ ਵੀ ਥੋੜਾ ਉਦਾਹਰਨ ਦਿਓ ਕਿਉਂਕਿ ਕਈ ਵਾਰੀ ਹੁਣ ਜਦੋਂ ਆਪਾਂ
ਇਹ ਨੰਬਰਸ ਦੀ ਗੱਲ ਕਰਦੇ ਆ ਨਾ ਹੂੰ। ਵੀ ਨੰਬਰ ਕਿੱਦਾਂ ਦਾ ਆਉਂਦਾ ਆ ਜਿਹੜਾ ਇਵੈਪੋਟ੍ਰਾਂਸਪੀਰੇਸ਼ਨ ਦੇ ਵਿੱਚ ਉਹ ਨੰਬਰ ਕੀ ਹੁੰਦਾ, ਉਹ ਰਿਪਰੈਜ਼ੈਂਟ ਕੀ ਕਰ ਰਿਹਾ ਵੀ ਆਪਾਂ ਕਿੰਨਾ ਜਿਹੜਾ ਉਹ ਲਾਉਣਾ। ਜੇ ਥੋੜਾ ਕੋਈ ਐਗਜ਼ਾਮਪਲ ਤੁਹਾਡੇ ਕੋਲ ਹੈਗੀ ਤਾਂ ਉਹ ਦੱਸੋ, ਤਾਂ ਜੋ ਫਿਰ ਬੰਦਾ ਉਹ ਨੰਬਰ ਪੜ੍ਹ ਤਾਂ ਲਊਗਾ ਪਰ ਉਹਨੂੰ ਇਹ ਨਹੀਂ ਪਤਾ ਵੀ ਉਹਦਾ ਮਤਲਬ ਕੀ ਆ ਫਿਰ। ਹਾਂਜੀ ਹਾਂਜੀ, ਨੰਬਰ ਜਿਹੜਾ ਵੈਪੋਟ੍ਰਾਂਸਪੀਰੇਸ਼ਨ ਉਹ ਇੰਚਸ ਦੇ ਵਿੱਚ ਜਿਹੜਾ ਡੇਟਾ ਉਹ ਜਨਰੇਟ ਹੁੰਦਾ, ਓਕੇ ਠੀਕ ਆ। ਤੇ ਉਹਦਾ ਸਿੱਧਾ ਹਿਸਾਬ ਇਹੀ ਆ ਵੀ ਜੇ ਤੁਸੀਂ ਉਹ ਤੁਹਾਨੂੰ ਡੇਲੀ ਵੈਲਿਊ ਦੇਣ ਦਾ ਵੀ ਅੱਜ 1 ਇੰਚ ਈਟੀ ਆ, ਜਾਣੀ ਕਿ ਵੀ 1 ਇੰਚ ਪਾਣੀ ਉੱਡਣਾ ਆ। 1 ਇੰਚ ਪਾਣੀ ਉੱਡਣਾ। ਤੁਸੀਂ ਇਹ ਕਰ ਸਕਦੇ ਹੋ ਵੀ ਤੁਸੀਂ ਜੇ ਮੰਨ ਲਓ ਅਗਲੇ ਹਫਤੇ ਪਾਣੀ ਲਾਉਣਾ ਹਨਾ, ਹਾਂ ਹਾਂ ਤੁਸੀਂ ਪਿਛਲੇ ਹਫਤੇ ਦਾ ਦੇਖ ਲਿਆ ਵੀ ਪਿਛਲੇ ਹਫਤੇ ਇਹਨਾਂ ਦਿਨਾਂ ਦੇ ਵਿੱਚ ਇੰਨਾ ਪਾਣੀ ਉੱਡਿਆ, ਤੇ ਅੱਛਾ ਤੁਸੀਂ ਉਹਨੂੰ ਰਿਪਲੇਸ ਕਰ ਦੇਣਾ, ਅੱਛਾ ਵੀ 19 ਇੰਚ ਪਾਣੀ ਲਾ ਦੇਣਾ। 19 ਇੰਚ ਪਾਣੀ ਲਾ ਦੇਣਾ। ਠੀਕ ਆ, ਸੋ ਜਮਾ ਕਰਕੇ ਉਹਨਾਂ ਪਾਣੀ ਜਿਹੜਾ ਬਾਅਦ ਚ ਹਾਂਜੀ। ਛੱਡ ਦੇਣਾ ਆ। ਉਹ ਤੁਸੀਂ ਇਹ ਵੀ ਹੋ ਸਕਦਾ, ਜ਼ਰੂਰੀ ਨਹੀਂ ਹਫਤਾ, ਤਾਂ ਮੈਂ ਵੈਸੇ ਹੀ ਕਹਤਾ। ਐਗਜ਼ਾਮਪਲ ਹੀ ਆ ਇੱਕ। ਹਾਂ, ਜੇ ਮੰਨ ਲਓ ਤੁਸੀਂ 3 ਦਿਨਾਂ ਦੇ ਇੰਟਰਵਲ ਤੇ ਲਾਉਣੇ ਹੋ ਪਾਣੀ, ਤਾਂ ਹੂੰ ਤੁਸੀਂ ਪਿਛਲੇ 3 ਦਿਨਾਂ ਦਾ ਦੇਖ ਲਿਆ ਵੀ ਪਿਛਲੇ ਠੀਕ ਹੈ। 3 ਦਿਨਾਂ ਚ ਇੰਨੇ ਇੰਚ ਮੇਰੀ ਈਟੀ ਆ, ਜਾਣੀ ਕਿ 2 ਇੰਚ ਜਾਂ 3 ਇੰਚ ਜਿੰਨੇ ਵੀ ਹਨਾ, ਵੀ ਹੂੰ ਇੰਨੇ ਇੰਚ। ਚਲੋ ਇੰਨੀ ਤਾਂ ਹੋਣੀ ਨਹੀਂ, ਹਫਤੇ ਦੀ ਮਸਾਂ 1 ਇੰਚ ਬਣਦੀ ਹੁੰਦੀ ਹੈ। ਹਾਂਜੀ ਠੀਕ ਆ। ਆਪਾਂ ਉਦਾਹਰਨ ਦੇ ਤੌਰ ਤੇ ਵੈਸੇ ਹੀ ਕਹਿ ਰਹੇ ਹਾਂ, ਹੂੰ ਤੇ ਉਹਨੂੰ ਜੋੜ ਲਾ ਕੇ ਆਪਾਂ ਫਿਰ ਅਗਲੇ ਦਿਨਾਂ ਦੇ ਵਿੱਚ ਉਹਨੂੰ ਤੁਸੀਂ ਰਿਪਲੇਸ ਕਰ ਸਕਦੇ ਆ ਜਦੋਂ ਵੀ ਪਾਣੀ ਲਾਉਣਾ, ਫਿਰ ਉਹਨਾਂ ਹਾਂਜੀ। ਜਿਹੜਾ ਉਹ ਪਰ replace ਫਿਰ ਜ਼ਰੂਰ ਜੇ ਤੁਹਾਨੂੰ ਐਵੇਂ ਨਹੀਂ ਪਤਾ, ਇਹ ਨਹੀਂ ਪਤਾ ਲੱਗ ਰਿਹਾ ਵੀ ਕਿੰਨਾ ਪਾਣੀ ਜਾ ਰਿਹਾ, ਜਾਂ ਹਾਂ। ਫਲੋ ਮੀਟਰ ਨਹੀਂ ਹੈਗਾ ਜਾਂ ਫਲੋ ਰੇਟ ਨਹੀਂ ਹੈਗਾ, ਫਿਰ ਕੈਲਕੂਲੇਟ ਕਰਨਾ ਥੋੜਾ ਮੁਸ਼ਕਿਲ ਥੋੜਾ ਔਖਾ ਹੋ ਜਾਂਦਾ। ਫਿਰ ਅੰਦਾਜ਼ਾ ਹੀ ਹੁੰਦਾ ਫਿਰ ਵੀ ਇੰਨੇ ਅੰਦਾਜ਼ਾ ਮਿੰਟ ਹੀ ਲਾ ਹੁੰਦਾ। ਲਓ ਵੀ ਇੰਨਾ ਹਾਂਜੀ। ਜਿਹੜਾ ਉਹ ਪੈ ਜਾਊਗਾ। ਜੇ ਹਾਂਜੀ। ਸਿੱਲ ਹੈਗੀ ਆ ਤਾਂ ਜਿਹੜੀ ਉਹ ਠੀਕ ਆ। ਪਰ ਇੱਥੇ ਮੈਨੂੰ ਲੱਗਦਾ ਮਨਪ੍ਰੀਤ ਸੋਇਲ ਦੇ ਉੱਤੇ, ਉਹਦੀ ਕੰਡੀਸ਼ਨ ਦੇ ਉੱਤੇ ਉਹ ਵੀ ਬਹੁਤ ਮੈਟਰ ਕਰਦਾ ਹੋਊਗਾ। ਕੋਈ ਜਿਹੜੀ ਸੋਇਲ ਆ ਉਹ ਕਲੇਈ ਹੁੰਦੀ, ਪਾਣੀ ਜ਼ਿਆਦਾ ਰੱਖਦੀ ਆ, ਕੋਈ ਸੈਂਡੀ ਹੁੰਦੀ ਆ, ਕਿਤੇ ਜ਼ਿਆਦਾ ਵਗ ਜਾਂਦਾ ਆ। ਸੋ ਉਹ ਵੀ ਇੱਕ ਆਸਪੈਕਟ ਜਿਹੜਾ ਉਹ ਆਪਾਂ ਨੂੰ ਦੇਖਣਾ ਪੈਣਾ ਹੈ ਫਿਰ ਜਦੋਂ ਆਪਾਂ ਪਾਣੀ ਲਾਉਣਾ ਹੈ। ਹਾਂਜੀ, ਉਹ ਕਾਫੀ ਜ਼ਰੂਰੀ ਆ। ਜਦੋਂ ਤੁਸੀਂ ਦੱਸਿਆ ਵੀ ਰੇਤਲੀ ਸੋਇਲ ਦੇ ਵਿੱਚ ਤੁਸੀਂ ਪਾਣੀ ਲਾਉਣੇ ਹੋ, ਛੇਤੀ ਸਿਮ ਜਾਂਦਾ। ਹੂੰ ਕਲੇਈ ਸੋਇਲ ਉਹਨੂੰ ਜ਼ਿਆਦਾ ਟਾਈਮ ਹੋਲਡ ਕਰਕੇ ਰੱਖਦੀ ਆ। ਹੂੰ ਤੇ ਇਹੀ ਆ ਵੀ ਜਿਹੜੇ ਸੈਂਡੀ ਸੋਇਲ ਦੇ ਵਿੱਚ ਤੁਸੀਂ ਫਿਰ ਜ਼ਿਆਦਾ ਫਰੀਕੁਐਂਟਲੀ ਤੁਹਾਨੂੰ ਸਾਨੂੰ ਲਾਉਣਾ ਪਾਣੀ ਪੈਣਾ। ਲਾਉਣਾ ਪਊਗਾ, ਹੂੰ, ਪਰ ਕਲੇਈ ਸੋਇਲ ਦੇ ਵਿੱਚ ਕਿਉਂਕਿ ਉਹ ਜ਼ਿਆਦਾ ਟਾਈਮ ਹੋਲਡ ਕਰਕੇ ਰੱਖਦੀ ਆ, ਅੱਛਾ ਘੱਟ ਤਾਂ ਹੋ ਲਾਉਣਾ। ਸਕਦਾ ਵੀ ਤੁਹਾਨੂੰ ਇੰਨਾ ਫਰੀਕੁਐਂਟਲੀ ਨਾ ਲਾਉਣਾ ਪਵੇ, ਹੂੰ ਤੇ ਠੀਕ ਹੈ। ਇੰਟਰਵਲ ਤੁਸੀਂ ਉਹ 'ਚ ਸੋ ਇਹ ਸਮੇਂ ਦੋਨਾਂ ਦੇ ਵਧਾ ਸਕਦੇ ਹੋ। ਸੁਮੇਲ ਦੇ ਨਾਲ ਵਧੀਆ ਜਿਹੜੀ ਗੁੱਡ ਇਰੀਗੇਸ਼ਨ ਸਕੈਜੂਲਿੰਗ ਉਹਦੇ ਨਾਲ ਬੈਟਰ ਹੋਊਗੀ। ਹਾਂਜੀ। ਸੋ ਆਪਾਂ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਸੋਇਲ ਨੂੰ ਲੈ ਕੇ, ਉਹਦੇ ਮੋਇਸਚਰ ਨੂੰ ਲੈ ਕੇ ਤੇ ਹੋਰ ਜਿਹੜੀਆਂ ਉਹ ਚੀਜ਼ਾਂ ਆ ਇਸ ਦੇ ਉੱਤੇ ਜਿਹੜੀ ਉਹ ਗੱਲਬਾਤ ਨੂੰ ਜਾਰੀ ਰੱਖਾਂਗੇ। ਸਰੋਤੇ ਜੇ ਤੁਸੀਂ ਕੁਐਸਚਨ ਵੀ ਕੋਈ ਹੈਗਾ ਹੈ ਮਨਪ੍ਰੀਤ ਦੇ ਲਈ, ਤੁਸੀਂ ਕਾਲ ਵੀ ਕਰ ਸਕਦੇ ਆ 408 272 5200 4082725200। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਫਾਰਮਿੰਗ। ਮੈਂ ਰਾਜਕਰਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਯੂਸੀ ਕੋਆਪਰੇਟਿਵ ਐਕਸਟੈਂਸ਼ਨ ਤੋਂ ਮਨਪ੍ਰੀਤ ਸਿੰਘ। ਮਨਪ੍ਰੀਤ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸੋ ਆਪਾਂ ਗੱਲਬਾਤ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਇਰੀਗੇਸ਼ਨ ਮੈਥਡਸ ਦੀ ਜਿਹੜੀ ਉਹ ਕਰ ਰਹੀ ਸੀ, ਸਕੈਜੂਲਿੰਗ ਮੈਥਡਸ ਦੀ, ਵੀ ਕਦੋਂ ਕਦੋਂ ਪਾਣੀ ਲਾਉਣਾ, ਕਿੰਨਾ ਕਿੰਨਾ ਲਾਉਣਾ। ਈਟੀ ਜਿਹੜਾ ਇਵੈਪੋ ਟਰਾਂਸਪੀਰੇਸ਼ਨ ਇੱਕ ਮੈਥਡ ਆ, ਉਸ ਨੂੰ ਲੈ ਕੇ ਆਪਾਂ ਚਰਚਾ ਕੀਤੀ ਸੀ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਅਖੀਰ 'ਚ। ਜਿੱਦਾਂ ਤੁਸੀਂ ਦੱਸ ਰਹੇ ਸੀ ਵੀ ਕਿੰਨੇ ਇੰਚ ਦਾ ਵਾਸ਼ਵੀਕਰਨ ਹੋਇਆ, ਕਿੰਨੀ ਵੈਪੋਰੇਸ਼ਨ ਹੋਈ, ਉਹਨੇ ਦੇ ਨਾਲ ਰਿਪਲੇਸ ਕਰਨਾ ਆ। ਪਰ ਇੱਥੇ ਇਹ ਵੀ ਆਈ ਥਿੰਕ ਨਾਲ ਹੀ ਮਨਪ੍ਰੀਤ ਕੁਐਸਚਨ ਹੁੰਦਾ ਹੋਊਗਾ ਵੀ ਫਸਲ ਕਿਹੜੇ ਸਟੇਜ ਦੇ ਉੱਤੇ ਆ, ਵੀ ਸ਼ੁਰੂਆਤੀ ਦੌਰ 'ਤੇ ਆ, ਫਲ ਲੱਗ ਚੁੱਕਾ ਆ, ਜਾਂ ਐਂਡ ਦੇ ਵਿੱਚ ਆ, ਡੋਰਮੈਂਸੀ ਵੱਲ ਨੂੰ ਵੱਧ ਰਹੀ ਆ। ਸੋ ਉਹਦੇ ਕਰਕੇ ਜਿਹੜਾ ਤੁਸੀਂ ਕੋਐਫੀਸ਼ੀਐਂਟ ਦੀ ਗੱਲ ਕਰ ਰਹੇ ਸੀ, ਉਹ ਵੀ ਵੇਰੀ ਕਰਦਾ, ਫਿਰ ਉਹਦੇ ਨਾਲ ਫਰਕ ਪੈਂਦਾ ਉਹਦਾ। ਹਾਂਜੀ ਬਿਲਕੁਲ, ਕ੍ਰੌਪ ਸਟੇਜ ਦਾ ਕਾਫੀ ਇਫੈਕਟ ਹੁੰਦਾ ਵਾਟਰ ਰਿਕੁਆਇਰਮੈਂਟ ਤੇ। ਸ਼ੁਰੂ ਦੇ ਵਿੱਚ ਜਿੱਦਾਂ ਆਪਾਂ ਕਿਸੇ ਵੀ ਵੈਜੀਟੇਬਲ ਕ੍ਰੌਪ ਦੀ ਲਾ ਲਓ, ਆਪਣੇ ਬੂਟੇ ਛੋਟੇ ਹੁੰਦੇ ਆ, ਹਜੇ ਜਰਮੀਨੇਸ਼ਨ ਸਟੇਜ ਤੇ ਹੁੰਦੇ ਆ, ਤਾਂ ਇੰਨੀ ਟਰਾਂਸਪੀਰੇਸ਼ਨ ਉਹ ਨਹੀਂ ਕਰਦੇ, ਇੰਨਾ ਪਾਣੀ ਨਹੀਂ ਯੂਜ਼ ਕਰਦੇ। ਤਾਂ ਸ਼ੁਰੂ 'ਚ ਉਹਨਾਂ ਨੂੰ ਜਿਹੜੀ ਰਿਕੁਆਇਰਮੈਂਟ ਹੁੰਦੀ ਆ ਉਹ ਕਾਫੀ ਘੱਟ ਹੁੰਦੀ ਆ। ਤੇ ਜਿਉਂ ਉਹਨਾਂ ਦੀ ਕੈਨੋਪੀ ਕਵਰ ਵਧੀ ਜਾਂਦਾ, ਪੱਤੇ ਨਵੇਂ ਆਈ ਜਾਂਦੇ ਆ, ਸਾਈਜ਼ ਵੱਧਦਾ ਰਹਿੰਦਾ, ਤੋਂ ਉਦੋਂ ਬਾਅਦ ਫਰੂਟਿੰਗ ਹੋ ਜਾਂਦੀ ਆ, ਤੇ ਕ੍ਰੌਪ ਡਿਮਾਂਡ ਵੱਧਦੀ ਰਹਿੰਦੀ ਆ ਪਾਣੀ ਦੀ ਡਿਮਾਂਡ। ਤੇ ਮੇਰੇ ਖਿਆਲ ਨਾਲ ਰਾਈਪਨਿੰਗ ਜਦੋਂ ਹੋ ਜਾਂਦੀ ਆ, ਉਹਦੇ ਨੇੜੇ ਜਾ ਕੇ ਫਿਰ ਉਸ ਤੋਂ ਬਾਅਦ ਥੋੜੀ ਘਟਣੀ ਸ਼ੁਰੂ ਹੋ ਜਾਂਦੀ ਆ। ਐਂਡ ਤੇ ਥੋੜਾ ਜਿਹਾ ਸਟ੍ਰੈਸ ਵੀ ਕਰਦੇ ਆ ਆਪਾਂ, ਕਈ ਸਟ੍ਰੈਸ ਕਰਦੇ ਆ। ਹਾਂਜੀ, ਤੇ ਉਸ ਸਟੇਜ ਦੇ ਹਿਸਾਬ ਨਾਲ ਅਲੱਗ-ਅਲੱਗ ਕ੍ਰੌਪ ਕੋਐਫੀਸ਼ੀਐਂਟ ਹੁੰਦੇ ਆ, ਤੇ ਤੁਸੀਂ ਉਹੀ ਯੂਜ਼ ਕਰਨੇ ਆ ਜਿਹੜੇ ਸਟੇਜ, ਪਾਰਟੀਕੂਲਰ ਸਟੇਜ ਤੇ ਜਿਹੜੀ ਛੋਟੀ ਕ੍ਰੌਪ ਆ, ਤੁਸੀਂ ਉਹਦੇ ਨਾਲ ਹੀ ਆਪਣੀ ਈਟੀ ਨੂੰ ਮਲਟੀਪਲਾਈ ਕਰਕੇ ਜਿਹੜਾ ਮੈਨੇਜ ਕਰਨਾ, ਇਰੀਗੇਸ਼ਨ ਰਿਕਮੈਂਡੇਸ਼ਨ ਜਨਰੇਟ ਕਰਨੀ ਹੈ। ਠੀਕ ਹੈ, ਬਿਲਕੁਲ। ਬਾਕੀ ਜਿਹੜਾ ਆ ਇਨਫੀਲਡ ਵਾਲਾ, ਜਿੱਦਾਂ ਇਹਨਾਂ ਨੇ ਪਹਿਲਾਂ ਵੀ ਦੱਸਿਆ ਸੀ, ਉਹ ਕਾਫੀ ਐਕਸਪੈਂਸਿਵ ਤੇ ਲੰਮਾ ਚੌੜਾ ਜਿਹੜਾ ਉਹ ਮੈਥਡ ਹੁੰਦਾ ਹੋਊਗਾ, ਪਰ ਉਹਦੇ ਲਈ ਡਾਟਾ ਤੁਹਾਨੂੰ ਇਹ ਆਲਰੇਡੀ ਰੈਡਲੀ ਅਵੇਲੇਬਲ ਹੈ। ਇਹ ਯੂਸੀ ਕੋਆਪਰੇਟਿਵ ਐਕਸਟੈਂਸ਼ਨ ਦੀਆਂ ਵੈਬਸਾਈਟਸ ਤੇ ਪਿਆ ਹੁੰਦਾ ਆ ਇਹ ਜਿਹੜਾ ਡਾਟਾ ਕੋਐਫੀਸ਼ੀਐਂਟਸ ਦਾ। ਦੂਜਾ ਤਾਂ ਤੁਸੀਂ ਸੀਮਿਸ ਤੋਂ ਜਿਹੜਾ ਉਹ ਦੱਸਿਆ ਵੀ ਉੱਥੋਂ ਤੁਸੀਂ ਆਪਾਂ ਦੇਖ ਸਕਦੇ ਹਾਂ ਈਟੀ ਦਾ ਡਾਟਾ। ਤਾਂ
ਇਹ ਕੋਐਫੀਸ਼ੀਐਂਟਸ ਦਾ ਫਿਰ ਰੈਡੀਲੀ ਅਵੇਲੇਬਲ ਜੇ ਕੋਈ ਤੁਹਾਡੇ ਤੋਂ ਕੰਟੈਕਟ ਕਰਕੇ ਉੱਦਾਂ ਲੈ ਸਕਦਾ ਹੈ, ਜਾਂ ਤੁਹਾਡੀ ਵੈਬਸਾਈਟ ਕੋਈ ਸਪੈਸ਼ਲ ਹੈਗੀ ਆ ਜਿੱਥੋਂ ਆਪਾਂ ਲੈ ਸਕਦੇ ਹਾਂ? ਕੋਈ ਮੇਰੇ ਖਿਆਲ ਨਾਲ ਕੋਈ ਸਪੈਸ਼ਲ ਵੈਬਸਾਈਟ ਇਹਦੀ ਹੈ ਨਹੀਂ ਗੀ, ਹੂੰ, ਪਰ ਹੂੰ। ਇੱਕ BIS ਕਰਕੇ ਇੱਕ ਪਹਿਲਾਂ ਇਰੀਗੇਸ਼ਨ ਕੈਲਕੂਲੇਟਰ ਦੀ ਐਕਸਲ ਬੇਸਡ ਬਣਾਇਆ ਸੀਗਾ ਕਿਸੇ ਠੀਕ ਹੈ। ਪੁਰਾਣੇ ਰਿਸਰਚਰ ਨੇ। ਠੀਕ ਆ, ਉੱਥੇ ਕਾਫੀ ਜਿਹੜੀਆਂ ਕੈਲੀਫੋਰਨੀਆ ਦੀਆਂ ਕ੍ਰੌਪਸ ਆ ਉਹ ਪਈਆਂ ਆ। ਉਹਨਾਂ ਦੇ ਕ੍ਰੌਪ ਕੋਐਫੀਸ਼ੀਐਂਟਸ ਪਏ ਨੇ, ਪਰ ਤੁਸੀਂ ਕਿਸੇ ਵੀ ਕੋਆਪਰੇਟਿਵ ਐਕਸਟੈਂਸ਼ਨ ਆਪਦੇ ਕਾਉਂਟੀ ਆਫਿਸ 'ਚ ਕੰਟੈਕਟ ਕਰਕੇ ਉਹਨਾਂ ਤੋਂ ਲੈ ਉਹਨਾਂ ਸਕਦੇ ਹਾਂ। ਤੋਂ ਲੈ ਸਕਦੇ ਹੋ। ਠੀਕ ਹੈ, ਜਿਹੜਾ ਵੀ ਉਹਨਾਂ ਕੋਲ ਆ। ਆਪਾਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਗੱਲ ਕੀਤੀ ਸੀ ਸੋਇਲ ਦੀ, ਹੁਣ ਇੱਕ ਕ੍ਰੌਪ ਦੀ ਸਟੇਜ ਦਾ ਵੀ ਆ, ਸੋਇਲ ਦੇ ਉੱਤੇ ਵੀ ਡਿਪੈਂਡ ਕਰਦਾ ਆ। ਸੋ ਸੋਇਲ 'ਚ ਕਿੰਨਾ ਮੋਇਸਚਰ ਰਿਟੈਂਸ਼ਨ ਦੀ ਉਹਦੀ ਪ੍ਰੋਪਰਟੀ ਕੀ ਆ, ਉਹ ਫਿਰ ਪਤਾ ਕਰਨ ਦੇ ਲਈ ਕੀ ਉਪਕਰਨ ਹੁੰਦੇ ਆ, ਜਾਂ ਬੰਦਾ ਕੀ ਅੰਦਾਜ਼ਾ ਲਾਉਂਦਾ ਆ, ਪੱਟ ਕੇ ਵਹਿੰਦਾ ਆ, ਜਾਂ ਕਿੱਦਾਂ ਕੀ ਤਰੀਕੇ ਕੀ ਹੁੰਦੇ ਕਰਦੇ ਆ? ਹਾਂਜੀ, ਜਿਹੜੇ ਤੁਸੀਂ ਇਹ ਸਾਰੇ ਕਹੇ ਆ, ਸਾਰੇ ਤਰ੍ਹਾਂ ਦੇ ਤਰੀਕੇ ਹੁੰਦੇ ਆ, ਪੱਟਣ ਵਾਲੇ ਵੀ ਹੁੰਦੇ ਆ ਜਾਂ ਪੱਟਣ ਤੋਂ ਬਿਨਾਂ ਵੀ ਤੁਸੀਂ ਉਹਨੂੰ ਦੇਖ ਸਕਦੇ ਹੋ ਨਾ। ਠੀਕ ਤੁਹਾਨੂੰ ਹੈ। ਪਤਾ ਵੀ ਅੱਜ ਸੋਇਲ ਮੋਇਸਚਰ ਸੈਂਸਰਸ ਵੀ ਕਾਫੀ ਹੂੰ ਪਪੂਲਰ ਹੋ ਰਹੇ ਆ ਹੁਣ। ਹੂੰ ਇਹ ਵੀ ਕੋਈ ਮਤਲਬ ਸੋਇਲ ਮੋਇਸਚਰ ਸੈਂਸਰ ਇਹ ਨਹੀਂ ਕਿ ਕੋਈ ਨਵੀਂ ਟੈਕਨੋਲੋਜੀ ਆ, ਇਹ ਵੀ ਘੱਟੋ ਘੱਟ ਮੇਰੇ ਖਿਆਲ ਨਾਲ ਪਿਛਲੇ 50 ਸਾਲਾਂ ਤੋਂ ਅਵੇਲੇਬਲ ਚੱਲਦੀ ਹੈ। ਬਿਲਕੁਲ। ਪਰ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਰੈਗੂਲੇਸ਼ਨ ਜਿਵੇਂ ਵੱਧ ਰਹੀਆਂ, ਤਾਂ ਡਿਮਾਂਡ ਵੱਧਦੀ ਫਿਰ ਇਹਨਾਂ ਦੀ। ਵਾਟਰ ਸੇਵਿੰਗ ਟੈਕਨੋਲੋਜੀ ਆ, ਉਹਨਾਂ ਦੀ ਪਪੂਲੈਰਿਟੀ ਵੀ ਉਸ ਹਿਸਾਬ ਨਾਲ ਵੱਧ ਰਹੀ ਹੈ। ਤੇ ਸੋਇਲ ਮੋਇਸਚਰ ਸੈਂਸਰਸ ਆਪਾਂ ਦੇਖਦੇ ਹਾਂ ਵੀ ਹਰੇਕ ਤੀਜੇ ਚੌਥੇ ਦਿਨ ਕੋਈ ਨਵੀਂ ਕੰਪਨੀ ਸੋਇਲ ਮੋਇਸਚਰ ਸੈਂਸਰ ਦੀ ਆਉਂਦੀ ਰਹਿੰਦੀ ਹੈ, ਤੇ ਇਹ ਤਾਂ ਸੈਂਕੜਿਆਂ ਦੇ ਵਿੱਚ ਸੋਇਲ ਮੋਇਸਚਰ ਸੈਂਸਰ ਦੀਆਂ ਕੰਪਨੀਜ਼ ਹੋਣਗੀਆਂ ਜਿਹੜੀਆਂ ਕਈ ਸਟਾਰਟ ਵੀ ਹੋ ਜਾਂਦੀਆਂ, ਕਈ ਫੇਲ ਵੀ ਹੋ ਜਾਂਦੀਆਂ। ਪਰ ਇਨਫੋਰਮੇਸ਼ਨ ਸਾਰੀਆਂ ਉਸ ਇੱਕੋ ਜਾਂ ਇੱਕ ਦੋ ਤਰ੍ਹਾਂ ਦੀ ਹੁੰਦੀ ਹੈ ਨਾ, ਆਪਾਂ ਨੂੰ ਦੱਸਣਾ ਉਹਨਾਂ ਨੇ ਮੋਇਸਚਰ ਕੰਟੈਂਟ ਹੀ ਹੁੰਦਾ soil ਦਾ। ਤੇ ਤੁਸੀਂ ਉਹ ਮਤਲਬ ਫਾਰਮਰ ਜ਼ਿਆਦਾਤਰ ਦੇਖ ਕੇ ਸੋਇਲ ਨੂੰ ਵੀ ਅੰਦਾਜ਼ਾ ਹਨਾ ਲਾ ਲੈਂਦਾ, ਜਾਂ ਐਕਸਪੀਰੀਅੰਸ ਤੋਂ ਔਗਰ ਨੂੰ ਬੀਟ ਕਰਨਾ ਵੀ ਔਖਾ। ਤੁਸੀਂ ਔਗਰ ਨਾਲ ਸੋਇਲ ਲੈ ਕੇ ਦੇਖ ਕੇ ਨਾ ਮਹਿਸੂਸ ਕਰਕੇ ਦੱਸ ਸਕਦੇ ਹੋ ਵੀ ਮੋਇਸਚਰ ਕਿੰਨਾ ਹੈਗਾ। ਤੇ ਪਰ ਸੋਇਲ ਮੋਇਸਚਰ ਸੈਂਸਰ ਦਾ ਇਹ ਆ ਵੀ ਤੁਹਾਨੂੰ ਇੱਕ ਨੰਬਰ ਜਨਰੇਟ ਕਰ ਦਿੰਦਾ। ਹਾਂ, ਠੀਕ ਹੈ। ਤੇ ਇੱਕ ਇਹ ਵੀ ਆ, ਤੁਸੀਂ ਹੁਣ ਵੀ ਕਿੰਨਾ ਅਵੇਲੇਬਲ ਮੋਇਸਚਰ ਆ ਹਨਾ, ਉਹ ਤੁਹਾਨੂੰ ਉਹ ਦੱਸ ਦਿੰਦਾ ਗਾ ਵੀ ਤੁਹਾਡੀ ਕ੍ਰੌਪ ਉਹ ਲੈ ਸਕਦੀ ਹੈ ਪਾਣੀ, ਉਹਦੀ ਕ੍ਰੌਪ ਦੇ ਲਈ ਅਵੇਲੇਬਲ ਆ, ਉਹ ਦੱਸ ਦਿੰਦਾ। ਅੱਛਾ। ਤੇ ਜਾਂ ਫਿਰ ਇਹ ਵੀ ਆ ਕਿ ਪਾਣੀ ਕਿਤੇ ਜ਼ਿਆਦਾ ਤਾਂ ਨਹੀਂ, ਹੁਣ ਸਾਹ ਵੀ ਹੋਣਾ ਚਾਹੀਦਾ ਜੜ੍ਹਾਂ ਨੂੰ ਹਨਾ, ਡੁੱਬ ਨਾ ਜਾਣ। ਹਾਂ, ਤੇ ਵੀ ਜ਼ਿਆਦਾ ਪਾਣੀ ਤਾਂ ਨਹੀਂ ਲੱਗ ਰਿਹਾ, ਇਹ ਇਨਫੋਰਮੇਸ਼ਨ ਆਪਾਂ ਨੂੰ ਉਸ ਤੋਂ ਮਿਲ ਜਾਂਦੀ ਆ। ਤੇ ਇੱਕ ਨਵੀਂ ਐਡਵਾਂਸਮੈਂਟ ਇਹ ਆ ਵੀ ਅੱਜ ਕੱਲ ਆਪਾਂ ਰਿਮੋਟਲੀ ਵੀ ਉਹਨੂੰ ਮੋਨੀਟਰ ਕਰ ਸਕਦੇ ਹਾਂ। ਹੁਣ ਕਲਾਊਡ ਤੇ ਆਪਾਂ ਅਪਲੋਡ ਕਰਕੇ ਐਪ ਦਾ ਜ਼ਮਾਨਾ ਹੈ। ਹਾਂਜੀ, ਐਪ ਦਾ ਜ਼ਮਾਨਾ, ਤੇ ਆਪਾਂ ਰਿਮੋਟਲੀ ਆਪਾਂ ਘਰੇ ਬੈਠੇ ਵੀ ਉਹਨੂੰ ਦੇਖ ਸਕਦੇ ਹਾਂ ਵੀ ਕੋਈ ਗੜਬੜ ਤਾਂ ਨਹੀਂ ਚੱਲ ਰਹੀ। ਮੰਨ ਲਓ ਤੁਸੀਂ ਸੋਇਲ ਮੋਇਸਚਰ ਆਪਦੀ ਕ੍ਰੌਪ ਉੱਥੇ ਲਾਇਆ ਹੋਇਆ ਫੀਲਡ ਦੇ ਵਿੱਚ ਹਨਾ, ਤੇ ਤੁਸੀਂ ਇਰੀਗੇਸ਼ਨ ਟਰਨ ਔਨ ਕੀਤੀ ਹੋਈ ਆ, ਪਰ ਜੇ ਉੱਥੇ ਮੋਇਸਚਰ ਨਹੀਂ ਜਾ ਰਿਹਾ ਤਾਂ ਤੁਹਾਨੂੰ ਪਤਾ ਵੀ ਕੁਝ ਗੜਬੜ ਹੈਗੀ ਆ। ਹੋ ਸਕਦਾ ਤੁਹਾਡੇ ਸੈਂਸਰ ਦੇ ਵਿੱਚ ਹੀ ਪ੍ਰੋਬਲਮ ਹੋਵੇ, ਪਰ ਹੋ ਸਕਦਾ ਇਰੀਗੇਸ਼ਨ ਡ੍ਰਿਪ ਲਾਈਨ ਜਾਂ ਬ੍ਰੇਕ ਹੋ ਗਈ ਹੋਵੇ, ਜਾਂ ਤਾਂ ਤੁਹਾਨੂੰ ਰਿਮੋਟਲੀ ਵੀ ਇਨਫੋਰਮੇਸ਼ਨ ਅੰਦਾਜ਼ਾ ਲੱਗ ਜਾਂਦਾ ਵੀ ਕੀ ਜਿਹੜਾ ਉਸ ਸਾਰੇ 'ਚ ਚੱਲ ਰਿਹਾ ਹੈਗਾ। ਕੀ ਜ਼ਿਆਦਾਤਰ ਕੁਐਸਚਨ ਕੀ ਹੁੰਦੇ ਆ ਫਾਰਮਰਸ ਦੇ ਜਿਹੜੇ ਸੋਇਲ ਮੋਇਸਚਰ ਸੈਂਸਰਸ ਆ ਉਸ ਨੂੰ ਲੈ ਕੇ? ਹਾਂਜੀ, ਪਹਿਲਾਂ ਤਾਂ ਕੁਐਸਚਨ ਇਹੀ ਆ ਵੀ ਇਹ ਲਾਇਆ ਜਾਵੇ ਕਿ ਨਾ ਲਾਇਆ ਜਾਵੇ। ਵੀ ਸੋਇਲ ਮੋਇਸਚਰ ਸੈਂਸਰ ਆਪਦੇ ਫੀਲਡ 'ਚ ਵੀ ਇਹ ਕੋਈ ਸਾਨੂੰ ਕੋਈ ਰਿਟਰਨ ਔਨ ਇਨਵੈਸਟਮੈਂਟ ਇਹਦਾ ਫਾਇਦਾ ਹੋਊਗਾ ਕਿ ਨਹੀਂ। ਤੇ ਫਿਰ ਜੇ ਲਾਇਆ ਜਾਵੇ ਤਾਂ ਕਿਹੜਾ ਲਾਇਆ ਜਾਵੇ, ਕਿਉਂਕਿ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਬਹੁਤ ਸੈਂਕੜੇ ਤਰ੍ਹਾਂ ਦੇ ਹੈਗੇ ਆ ਮੋਇਸਚਰ ਸੈਂਸਰ। ਤੇ ਫਿਰ ਉਸ ਤੋਂ ਬਾਅਦ ਇਹ ਹੁੰਦਾ ਵੀ ਫੀਲਡ ਦੇ ਵਿੱਚ ਕਿੱਥੇ ਲਾਇਆ ਜਾਵੇ ਹਨਾ, ਲੋਕੇਸ਼ਨ ਕੀ ਆ, ਕਿੰਨੇ ਲਾਉਣੇ ਆ, ਵੀ 10 ਏਕੜ ਦੇ ਵਿੱਚ ਇੱਕ ਲਾਉਣਾ ਜਾਂ 20 ਏਕੜ ਦੇ ਵਿੱਚ ਇੱਕ ਲਾਉਣਾ ਗਾ। ਤੇ ਫਿਰ ਉਸ ਤੋਂ ਬਾਅਦ ਕਈ ਵਾਰ ਆਪਾਂ ਜਦੋਂ ਲਾ ਵੀ ਦਿੰਦੇ ਆ, ਉਸ ਤੋਂ ਬਾਅਦ ਕਈ ਵਾਰ ਇਹ ਹੁੰਦਾ ਵੀ ਜਿਹੜੀ ਰੀਡਿੰਗ ਆ ਉਹਦੀ ਉਹ ਕੰਸਿਸਟੈਂਟ ਨਹੀਂ ਹੁੰਦੀ। ਉਹਦਾ ਤੁਸੀਂ ਇੱਕ ਮੋਇਸਚਰ ਸੈਂਸਰ ਵੀ ਥੋੜੇ ਡਿਸਟੈਂਸ ਤੇ ਤੁਸੀਂ ਮੋਇਸਚਰ ਸੈਂਸਰ ਲਾਏ ਹੋ ਸਕਦਾ ਉਹ ਡਿਫਰੈਂਟ ਰੀਡਿੰਗਸ ਦੇਣ, ਤੇ ਵੀ ਉਹਦਾ ਕਾਰਨ ਕੀ ਆ, ਵੀ ਇਰੀਗੇਸ਼ਨ ਦਾ ਆਪਾਂ ਸੇਮ ਦੇ ਰਹੇ ਆ ਵੀ ਉਹ ਕਾਹਤੋਂ ਡਿਫਰੈਂਟ ਆ ਰਹੀ ਆ। ਜਦੋਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਮੈਂ ਜਦੋਂ ਆਪਣਾ ਗ੍ਰੈਜੂਏਟ ਸਕੂਲ ਦੇ ਵਿੱਚ ਆਪਣੀ ਸਟੱਡੀ ਕਰ ਰਿਹਾ ਸੀਗਾ ਨਾ, ਤੇ ਮੈਂ ਮੇਰੇ ਖਿਆਲ ਨਾਲ ਵੀ ਥੋੜੇ ਏਰੀਏ ਦੇ ਵਿੱਚ ਕਨਾਲਕ ਦੇ ਵਿੱਚ ਪਲਾਟਸ ਦੇ ਵਿੱਚ ਲਾਏ ਹੋਏ ਸੀਗੇ, ਮਤਲਬ ਥੋੜੇ ਲਾ ਲਓ ਵੀ ਤੁਸੀਂ 30 ਫੁੱਟ ਤੇ ਹਨਾ ਮੋਇਸਚਰ ਸੈਂਸਰ ਲਾਏ ਹੋਏ ਸੀਗੇ। ਠੀਕ ਹੈ। ਉਹਨਾਂ 'ਚ ਹੁਣ 2-4% ਦਾ ਫਰਕ ਆਮ ਹੀ
ਹੋ ਸਕਦਾ ਹੁੰਦਾ ਸੀਗਾ। ਹੂੰ ਮਤਲਬ ਉਹ ਰੀਜ਼ਨੇਬਲ ਵੀ ਆ, ਕਿਉਂਕਿ ਖਾਸ ਕਰਕੇ ਜਦੋਂ ਆਪਾਂ ਡ੍ਰਿਪ ਇਰੀਗੇਸ਼ਨ ਕਰਦੇ ਹਾਂ ਤਾਂ ਸਾਰੇ ਫੀਲਡ ਦੇ ਵਿੱਚ ਸੇਮ ਪਾਣੀ ਤਾਂ ਨਹੀਂ ਲੱਗਦਾ ਤਾਂ ਨਹੀਂ ਲੱਗਦਾ ਹਨਾ। ਹੂੰ ਤਾਂ ਕਈ ਥਾਵਾਂ ਤੇ ਮਾੜਾ ਮੋਟਾ 1-2% ਦਾ ਇੱਧਰ ਉੱਧਰ ਹੁੰਦਾ ਰਹਿੰਦਾ, ਹੂੰ ਪਰ ਕਈ ਵਾਰ ਇਹ ਵੀ ਹੁੰਦਾ ਸੀਗਾ ਵੀ 8-10% ਦਾ ਵੀ ਪੈ ਜਾਂਦਾ ਸੀ ਫਰਕ, ਜਾਂ ਜ਼ਿਆਦਾ ਪੈ ਜਾਂਦਾ ਸੀ। ਅੱਛਾ ਤੇ ਉਹ ਫਿਰ ਥੋੜੀ ਜਿਹੀ ਪ੍ਰੋਬਲਮ, ਉਹਦੇ ਕਈ ਕਾਰਨ ਹੋ ਸਕਦੇ ਆ। ਹੂੰ ਥੋੜੀ ਇੰਸਟਾਲੇਸ਼ਨ 'ਚ ਪ੍ਰੋਬਲਮ ਹੋ ਸਕਦੀ ਆ, ਜਾਂ ਹੂੰ ਗਲਤ ਜਗ੍ਹਾ ਤੇ ਲਾਤਾ, ਹੂੰ ਤਾਂ ਉਦਾਂ ਦੇ ਕਾਰਨ ਹੋ ਸਕਦੇ ਆ। ਹੂੰ ਤਾਂ ਇਦਾਂ ਦੇ ਕੁਝ ਕੁ ਸਵਾਲ ਵੀ ਉਹਨਾਂ ਦੀ ਐਕੂਰੇਸੀ ਨੂੰ ਲੈ ਕੇ ਵੀ ਕਾਫੀ ਆਉਂਦੇ ਰਹਿੰਦੇ ਆ ਕਰੋਜ਼ ਤੇ। ਵੀ ਉਹਨਾਂ ਦੇ ਕੁਐਸਚਨਸ ਜਿਹੜੇ ਉਹ ਹਾਂਜੀ ਜ਼ਿਆਦਾ ਇਸ ਬਾਬਤ ਜਿਹੜੇ ਉਹ ਹਾਂਜੀ ਰਹਿੰਦੇ ਆ ਕਿ ਕਿਉਂਕਿ ਬੰਦਾ ਸੋਚਦਾ ਯਾਰ ਇੱਕ ਸੈਂਸਰ ਹੀ ਲਾਉਣਾ, ਇੰਨਾ ਜ਼ਿਆਦਾ ਟੈਕਨੀਕਲ ਵੀ ਨਹੀਂ ਹੋਣਾ ਚਾਹੀਦਾ ਕੰਮ ਹਾਂਜੀ, ਵੀ ਵੀ ਇੰਨਾ ਸਿੱਧਾ ਜ਼ਿਆਦਾ ਸਾਦਾ ਜਿਹਾ ਫਰਕ ਹਿਸਾਬ ਪਿਆ। ਹੋਣਾ ਚਾਹੀਦਾ। ਹਾਂ ਵੀ ਸਿੱਧਾ ਜਿਹਾ ਜਿਹੜਾ ਉਹ ਹਿਸਾਬ ਰਹਿਣਾ। ਕੀ ਇਸ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੂੰ ਮਾਤ ਪਾਉਣ ਦੇ ਲਈ ਨਵੀਂ ਡਿਵੈਲਪਮੈਂਟ ਜਿਹੜੀ ਉਹ ਹੋ ਰਹੀ ਆ, ਬੈਟਰ ਜਿਹੜੇ ਉਹ ਹਾਂਜੀ, ਇਹਦੇ 'ਚ ਸੈਂਸਰਸ ਆ? ਆਪਾਂ ਪਹਿਲਾਂ ਤਾਂ ਮਤਲਬ ਇਹੀ ਸਮਝ ਸਕਦੇ ਹਾਂ ਵੀ ਆਪਾਂ ਨੂੰ ਉਹ ਜਿਹੜੇ ਮੋਇਸਚਰ ਸੈਂਸਰ ਆ, ਉਹ ਚਾਹੇ ਅਲੱਗ-ਅਲੱਗ ਕੰਪਨੀਆਂ ਹੈਗੀਆਂ ਨੇ, ਅਲੱਗ-ਅਲੱਗ ਤਰ੍ਹਾਂ ਦੇ ਮੋਇਸਚਰ ਸੈਂਸਰ ਆ, ਪਰ ਜ਼ਿਆਦਾ ਮੁੱਖ ਤੌਰ ਤੇ ਦੇਖੀਏ ਤਾਂ 2 ਤਰ੍ਹਾਂ ਦੇ ਹੀ ਨੇ। ਇੱਕ ਆਪਾਂ ਨੂੰ ਸੋਇਲ ਵਾਟਰ ਟੈਂਸ਼ਨ ਦੱਸਦੇ ਆ, ਦੱਸਦਾ ਠੀਕ ਆ ਤੇ ਇੱਕ ਆਪਾਂ ਨੂੰ ਵੋਲਿਊਮੈਟ੍ਰਿਕ ਕੰਟੈਂਟ ਦੱਸਦੇ ਆ। ਓਕੇ ਸੋਇਲ ਵਾਟਰ ਟੈਂਸ਼ਨ ਦਾ ਮਤਲਬ ਆ ਵੀ ਆਪਣੀਆਂ ਜਿਹੜੀਆਂ ਕ੍ਰੌਪ ਆ ਉਹਦੀਆਂ ਜੜ੍ਹਾਂ ਦਾ ਕਿੰਨਾ ਕੁ ਜ਼ੋਰ ਲੱਗੂਗਾ ਪਾਣੀ ਨੂੰ ਪੁੱਲ ਕਰਨ ਲਈ, ਠੀਕ ਹੈ ਪਾਣੀ ਨੂੰ ਖਿੱਚਣ ਲਈ ਜਾਂ ਅਪਟੇਕ ਕਰਨ ਲਈ। ਜੇ ਪਾਣੀ ਜ਼ਿਆਦਾ ਹੋਊਗਾ ਤਾਂ ਜੜ੍ਹਾਂ ਦਾ ਘੱਟ ਜ਼ੋਰ ਲੱਗੂਗਾ ਨਾ, ਤੇ ਪਾਣੀ ਘੱਟ ਹੋਊਗਾ ਤਾਂ ਜ਼ਿਆਦਾ ਜ਼ੋਰ ਲੱਗੂਗਾ। ਤਾਂ ਸੋਇਲ ਵਾਟਰ ਟੈਂਸ਼ਨ ਉਹ ਸੈਂਟੀਬਾਰਸ ਦੇ ਵਿੱਚ ਰੀਡਿੰਗ ਆਉਂਦੀ ਦਿੰਦੇ ਆ ਆ। ਜਿੰਨੀ ਜ਼ਿਆਦਾ ਸੈਂਟੀਬਾਰ ਹੋਊਗਾ ਉਨਾ ਜ਼ਿਆਦਾ ਜ਼ੋਰ ਲੱਗੂਗਾ, ਉਨਾ ਜ਼ਿਆਦਾ ਕ੍ਰੌਪ ਤੇ ਸਟ੍ਰੈਸ ਹੋਊਗੀ। ਠੀਕ ਹੈ। ਤੇ ਦੂਜਾ ਹੋ ਗਿਆ ਆਪਣਾ ਵੋਲਿਊਮੈਟ੍ਰਿਕ ਵਾਟਰ ਕੰਟੈਂਟ। ਉਹ ਦਿੰਦਾ ਆਪਾਂ ਨੂੰ ਪਰਸੈਂਟੇਜ ਮੋਇਸਚਰ ਕੰਟੈਂਟ। ਜਿੱਦਾਂ ਤੁਸੀਂ ਕਹਿ ਲਓ ਵੀ ਤੁਹਾਡੇ ਕੋਲ 100 ml ਦਾ ਬੀਕਰ ਆ ਕੋਈ, ਉਹਦੇ ਵਿੱਚ ਤੁਸੀਂ 90 ml ਸੋਇਲ ਪਾਤੀ ਤੇ 10 ml ਪਾਣੀ ਪਾਤਾ, ਤਾਂ 10% ਮੋਇਸਚਰ ਹੋ ਗਿਆ ਨਾ। ਤੇ ਉਹ ਆਪਾਂ ਨੂੰ ਵੋਲਿਊਮੈਟ੍ਰਿਕ ਵਾਟਰ ਕੰਟੈਂਟ ਦਿੰਦੇ ਆ। ਤੇ ਇਹਨਾਂ ਦੇ ਵਿੱਚ ਥੋੜਾ ਬਹੁਤ ਡਿਫਰੈਂਸ ਹੈ। ਜਿਵੇਂ ਸੋਇਲ ਮੋਇਸਚਰ ਟੈਂਸ਼ਨ ਵਾਲੇ ਪਹਿਲਾਂ ਦੱਸਿਆ, ਇਹ ਟੈਂਸ਼ੀਓਮੀਟਰਸ ਕਾਫੀ ਪਾਪੂਲਰ ਨੇ ਇਹਨਾਂ ਨੇ। ਇੱਕ ਐਗਜ਼ਾਮਪਲ ਇਹਦੀ ਟੈਂਸ਼ੀਓਮੀਟਰਸ ਹੈਗੇ ਨੇ, ਠੀਕ ਹੈ। ਤੇ ਇਹ ਕਾਫੀ ਮਤਲਬ 40-50 ਸਾਲ ਤੋਂ ਮਾਰਕੀਟ ਦੇ ਵਿੱਚ ਹੈਗੇ ਆ, ਪਰ ਇਹ ਇਹਨਾਂ ਦੇ ਕਾਫੀ ਇਸ਼ੂਜ਼ ਕਾਫੀ ਨੇ ਇਹਨਾਂ ਦੇ। ਜਿਵੇਂ ਇਹਨੂੰ ਮੇਨਟੇਨੈਂਸ ਦਾ ਇਸ਼ੂ ਹੈਗਾ ਟੈਂਸ਼ੀਓਮੀਟਰਸ ਦਾ, ਸਾਫ਼ ਸੂਫ ਕਰਨੇ ਪੈਂਦੇ ਜ਼ਿਆਦਾ। ਇਹਦੇ ਵਿੱਚ ਜੇ ਏਅਰ ਗੈਪਸ ਆ ਜਾਂਦੇ ਕਈ ਵਾਰ, ਜਾਂ ਫਿਰ ਇਹਨੂੰ ਰੈਗੂਲਰਲੀ ਫਿਲ ਕਰਨਾ ਪੈਂਦਾ ਹੈਗਾ। ਉਹ 'ਚ ਥੱਲੇ ਸਿਰੈਮਿਕ ਕੱਪ ਲੱਗਿਆ ਹੁੰਦਾ, ਫਿਰ ਕਾਲਮ ਹੁੰਦਾ ਜਿਹਨੂੰ ਫਿਲ ਕਰਨਾ ਪੈਂਦਾ ਜੇ ਜ਼ਿਆਦਾ ਡਰਾਈ ਕੰਡੀਸ਼ਨ ਆ ਜਾਂਦੀਆਂ। ਉਹ ਠੀਕ ਆ। ਤੇ ਉਹ ਟੈਂਸ਼ੀਓਮੀਟਰ ਦੀ ਉਹਦੇ ਕਰਕੇ ਥੋੜੀ ਅਡੋਪਸ਼ਨ ਪਿਛਲੇ ਸਮੇਂ 'ਚ ਘੱਟ ਰਹੀ ਆ, ਪਰ ਟੈਂਸ਼ੀਓਮੀਟਰ ਦਾ ਡਿਜ਼ਾਈਨ ਵੀ ਹੁਣ ਕਾਫੀ ਚੇਂਜ ਹੋ ਗਿਆ, ਇੰਪਰੂਵ ਹੋਇਆ, ਪਰ ਹਜੇ ਵੀ ਮੇਨਟੇਨੈਂਸ ਇਸ਼ੂ ਹੈਗਾ, ਪਰ ਇਹ ਕਾਫੀ ਐਕੂਰੇਟ ਹੁੰਦੇ। ਤੇ ਇਹ ਜ਼ਿਆਦਾ ਐਕੂਰੇਟ ਆ ਵੋਲਿਊਮ ਵਾਲੇ ਦੇ ਨਾਲ। ਵੋਲਿਊਮੈਟ੍ਰਿਕ ਜਿਹੜੇ ਵੋਲਿਊਮੈਟ੍ਰਿਕ ਮੋਇਸਚਰ ਕੰਟੈਂਟ ਮੇਜ਼ਰ ਕਰਦੇ ਆ, ਉਹਨਾਂ ਦੀ ਐਕੂਰੇਸੀ ਵੀ ਕਾਫੀ ਇੰਪਰੂਵ ਹੋਈ ਆ। ਤੇ ਪਹਿਲਾਂ ਉਹਨਾਂ ਦਾ ਪ੍ਰਾਈਸ ਵੀ ਜ਼ਿਆਦਾ ਹੁੰਦੀ ਸੀ, ਹੁਣ ਪ੍ਰਾਈਸ ਵੀ ਕੰਪੀਟੀਸ਼ਨ ਦੇ ਨਾਲ ਕਾਫੀ ਘਟੀ ਜਾਂਦਾ। ਕਿੰਨੇ ਫੁੱਟ ਦੇ ਲਾਉਣੇ ਪੈਂਦੇ ਆ ਜੇ ਟੈਂਸ਼ਨ ਵਾਲਾ ਆ ਜਾਂ ਵੋਲਿਊਮੈਟ੍ਰਿਕ ਆ? ਇਹ ਵੀ ਓਬਵੀਅਸਲੀ ਇਹਦੇ ਨਾਲ ਵੀ ਫਰਕ ਪੈਂਦਾ ਹੋਣਾ ਰਿਜ਼ਲਟਸ ਤੇ। ਫੁੱਟ ਤਾਂ ਤੁਸੀਂ ਇਹ ਫਿਰ ਆਪਣੀ ਕ੍ਰੌਪ ਦੇ ਹਿਸਾਬ ਨਾਲ, ਤੁਹਾਡੀ ਰੂਟ ਜ਼ੋਨ ਜਿਹੜੀ ਤੁਹਾਡੀ ਆ ਪ੍ਰੋਫਾਈਲ, ਰੂਟ ਪ੍ਰੋਫਾਈਲ ਆ, ਕਿੰਨੀਆਂ ਤੁਹਾਡੇ ਕ੍ਰੌਪ ਦੀਆਂ ਜੜ੍ਹਾਂ ਡੂੰਘੀਆਂ ਨੇ, ਉਸ ਹਿਸਾਬ ਨਾਲ ਤੁਸੀਂ ਇਹਨੂੰ ਅੱਡ ਡੈਪਥ ਤੇ ਵੀ ਲਾ ਸਕਦੇ ਹੋ। ਜਿਵੇਂ ਇੱਕ 10 ਠੀਕ ਆ ਕੀ ਹੁੰਦੇ ਵੀ ਇੱਕ 10 ਸੈਂਟੀਮੀਟਰ ਤੇ ਲਾਤਾ, ਇੱਕ 20 ਤੇ ਲਾਤਾ, 30 ਤੇ ਲਾਤਾ ਹਨਾ। ਬੰਦਾ ਤੁਸੀਂ ਕਹਿੰਦੇ 20 ਏਕੜ 'ਚ ਇੱਕ ਲਾਉਣਾ, ਤੁਸੀਂ ਇੱਕੋ ਥਾਂ ਤੇ 3-4 ਲਵਾਉਂਦੇ ਆ। ਹਾਂਜੀ, ਰਿਕਮੈਂਡੇਸ਼ਨ ਕਿੰਨੀ ਹੁੰਦੀ ਹੈ ਜੇ ਤੁਹਾਡੀ ਹੈਗੀ ਵੀ 20 ਏਕੜ ਦੇ ਪਲਾਟ ਦੇ ਵਿੱਚ ਜਾਂ 10 ਏਕੜ ਦੇ ਪਲਾਟ 'ਚ ਕਿੰਨੇ ਕੁ ਸੈਂਸਰ ਜਿਹੜੇ ਉਹ ਲਾਉਣੇ ਚਾਹੀਦੇ ਆ? ਇਹ ਡਿਪੈਂਡ ਕਰਦਾ ਜੀ ਵੀ ਤੁਹਾਡੇ ਫੀਲਡ ਦੇ ਵਿੱਚ ਵੇਰੀਏਬਿਲਿਟੀ ਕਿੰਨੀ ਕੁ। ਅੱਛਾ, ਜੇ ਵੱਖ-ਵੱਖ ਤਰ੍ਹਾਂ ਦੀ ਸੋਇਲ ਆ ਉੱਥੇ ਸਾਰੇ ਵੱਖ-ਵੱਖ ਲਾਓ। ਹਾਂਜੀ, ਜੇ ਤੁਸੀਂ ਮਤਲਬ ਕੋਸ਼ਿਸ਼, ਹੁਣ ਆਪਣੇ ਕੋਲੇ ਰਿਸੋਰਸ ਲਿਮਿਟਡ ਹੁੰਦੇ ਆ, ਤੇ ਕਿੰਨੇ ਮੋਇਸਚਰ ਸੈਂਸਰ ਲਾਉਣੇ ਆ ਉਹ ਆਪਾਂ ਲਿਮਿਟਡ ਨੰਬਰ ਹੀ ਲਾ ਸਕਦੇ ਹਾਂ ਨਾ। ਤੇ ਉਹਦੇ 'ਚ ਇਹ ਆ ਵੀ ਜਿਹੜੀ ਤੁਹਾਡੀ ਡੋਮੀਨੈਂਟ ਸੋਇਲ ਆ, ਵੀ ਤੁਹਾਨੂੰ ਪਤਾ ਵੀ ਆਹ ਸੋਇਲ ਜਿਹੜੀ ਆ ਮੇਰੀ, ਉਹ ਜ਼ਿਆਦਾਤਰ ਏਰੀਏ ਦੇ ਵਿੱਚ ਇਹ ਆ, ਤੇ ਪਹਿਲਾਂ ਪ੍ਰਾਇੋਰਟੀ ਤਾਂ ਤੁਹਾਡੀ ਉਹ ਹੋਊਗੀ ਵੀ ਤੁਸੀਂ ਉੱਥੇ ਲਾਉਣੀ ਹੈ ਹਨਾ। ਠੀਕ ਹੈ। ਤੇ ਫਿਰ ਜੇ ਤੁਹਾਨੂੰ ਲੱਗਦਾ ਵੀ ਆਹ ਮੇਰੀ ਜਿਹੜੀ ਸੋਇਲ ਹੈ ਇੱਥੇ ਇਹ ਥੋੜੀ ਸਲਾਈਨ ਸੋਇਲ ਹੈ, ਸੈਲਨਿਟੀ ਜ਼ਿਆਦਾ ਹੈ ਹਨਾ, ਤੇ ਉਹ ਕਾਫੀ ਏਰੀਆ ਹੈਗਾ, ਤੁਸੀਂ ਉਹਨੂੰ ਅੱਡ ਮੈਨੇਜ ਕਰ ਸਕਦੇ ਹੋ ਮੋਇਸਚਰ ਸੈਂਸਰ ਲਾ ਕੇ। ਤੇ ਇੱਕ ਇਹਦੇ 'ਚ ਮਤਲਬ ਇਹ ਧਿਆਨ ਰੱਖਣਾ ਵੀ ਤੁਸੀਂ ਐਕਸਟਰੀਮ ਕੰਡੀਸ਼ਨ ਦੇ ਵਿੱਚ ਨਹੀਂ ਲਾਉਣੀ, ਜਿੱਦਾਂ ਕੋਈ ਟੋਏ ਦੇ ਵਿੱਚ ਨਹੀਂ ਲਾਉਣਾ,
ਜਾਂ ਖਾਲੀ ਅੱਛਾ। ਚ ਨਹੀਂ ਲਾਉਣਾ, ਹਾਂ, ਹਾਂ, ਜਾਂ ਫਿਰ ਕਿਤੇ ਸਲੋਪ ਜ਼ਿਆਦੇ ਆ ਉੱਥੇ ਨਹੀਂ ਲਾਉਣਾ। ਉੱਥੇ ਨਹੀਂ ਲਾਉਣਾ, ਹੂੰ, ਤੇ ਹੂੰ, ਜਾਂ ਫਿਰ ਪਤਲੇ ਜਿਹੇ ਲਾਉਣਾ। ਹਾਂਜੀ ਪੱਧਰਾ ਹੋਣਾ ਚਾਹੀਦਾ, ਜਾਂ ਫਿਰ ਤੁਸੀਂ ਕਹਿ ਦਿਓ ਵੀ ਜੇ ਕੋਈ ਟੂਆ ਉਹਦੇ ਚ ਨਹੀਂ ਲਾਉਣਾ ਹਨਾ। ਹੂੰ, 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 ਜਾਂ ਹਾਰਡ ਪੈਨ ਆ ਜਾਂਦਾ ਕਈ ਵਾਰ, ਜਿਵੇਂ ਹੂੰ, ਕੈਲਸ਼ੀਅਮ ਕਾਰਬੋਨੇਟ ਦੀ ਕੋਈ ਲੇਅਰ ਆ ਜਾਂਦੀ ਆ, ਹੂੰ, ਤਾਂ ਉਹਨਾਂ ਚੀਜ਼ਾਂ ਕਰਕੇ ਤੁਹਾਡਾ ਰੀਡਿੰਗਸ ਤੇ ਕਾਫੀ ਅਸਰ ਪਊਗਾ। ਅਸਰ ਪਊਗਾ। ਤੇ ਗਲਤ ਉਹ ਰੀਡਿੰਗ ਚੀਜ਼ਾਂ ਦੇ ਨਾਲ ਫਿਰ ਗਲਤ ਫੈਸਲੇ ਲੈ ਹੁੰਦੇ ਆ। ਹਾਂਜੀ, ਪਰ ਇਸ ਲਈ ਗਲਤ ਧਿਆਨ ਤਾਂ ਆਪਾਂ ਚੀਜ਼ਾਂ ਦਾ ਰੱਖਣਾ, ਪਰ ਹੂੰ, ਫਿਰ ਵੀ ਤੁਸੀਂ ਇੱਕ ਇਹ ਵੀ ਇਹਦੀ ਲਿਮਿਟੇਸ਼ਨ ਆ ਵੀ ਉਹਨੇ ਥੋੜੇ ਏਰੀਏ ਦੇ ਵਿੱਚੋਂ ਆਪਣਾ ਮੋਇਸਚਰ ਸੈਂਸ ਕਰਨਾ ਗਾ, ਜਿੱਥੇ ਕੋ ਲੱਗਿਆ ਹੋਇਆ, ਜਿੱਥੇ ਲੱਗਿਆ, ਪਰ ਸਪੈਸ਼ਲ ਵੇਰੀਏਬਿਲਿਟੀ ਫਿਰ ਵੀ ਰਹਿੰਦੀ ਹੋਈ ਆ ਫੀਲਡ ਦੇ ਵਿੱਚ। ਤਾਂ ਤੁਸੀਂ ਇਹਨੂੰ ਸਟੈਂਡ ਅਲੋਨ ਮੈਥਡ ਨਹੀਂ ਵਰਤ ਸਕਦੇ। ਨਹੀਂ ਵਰਤ ਸਕਦੇ। ਓਕੇ। ਤੁਹਾਨੂੰ ਇਹਦੇ ਤੋਂ ਤੁਸੀਂ ਇਹ ਅੰਦਾਜ਼ਾ ਜਿਹਾ ਲਾ ਸਕਦੇ ਹੋ ਵੀ ਤੁਸੀਂ ਕਦੋਂ ਪਾਣੀ ਲਾਉਣਾ, ਵੀ ਤੁਹਾਡਾ ਵੀ ਟਰਨ ਆਫ ਕਦੋਂ ਕਰਨੀ ਹੈ ਇਰੀਗੇਸ਼ਨ, ਜਾਂ ਸਟਾਰਟ ਕਦੋਂ ਕਰਨੀ ਹੈ ਹਨਾ, ਵੀ ਹੁਣ ਤੁਹਾਡੀ ਕ੍ਰੌਪ ਸਟ੍ਰੈਸ ਦੇ ਵਿੱਚ ਆ। ਇੱਕ ਉਦਾਂ ਦੀ ਇਨਫੋਰਮੇਸ਼ਨ ਤੁਸੀਂ ਇਹ ਤੋਂ ਲੈ ਸਕਦੇ ਹੋ। ਪਰ ਜਿੱਦਾਂ ਆਪਾਂ ਪਹਿਲਾਂ ਵੈਪੋ ਟਰਾਂਸਪੀਰੇਸ਼ਨ ਦਾ ਕੈਲੰਡਰ ਬੇਸਡ ਇਰੀਗੇਸ਼ਨ ਮੈਥਡ ਡਿਸਕਸ ਕੀਤੇ, ਵੀ ਉਹ ਤੁਹਾਨੂੰ ਨਾਲ ਉਹਦੇ ਨਾਲ ਹੀ ਐਡੀਸ਼ਨਲ ਇਨਫੋਰਮੇਸ਼ਨ ਇਹ ਤੋਂ ਮਿਲ ਸਕਦੀ ਹੈ ਆਪਾਂ ਨੂੰ। ਫੈਸਲਾ ਲੈਣ 'ਚ ਤੁਹਾਨੂੰ ਆਸਾਨੀ ਹੋ ਸਕਦੀ ਆ। ਇਕੱਲੇ ਦੋਨਾਂ 'ਚੋਂ ਇੱਕ ਤੇ ਨਹੀਂ, ਦੋਨਾਂ ਦੇ ਕਹਿ ਲਓ ਵੀ ਕੰਬੀਨੇਸ਼ਨ ਦੇ ਨਾਲ। ਹਾਂਜੀ, ਜਿਵੇਂ ਇੱਕ ਤੋਂ ਪਤਾ ਲੱਗ ਜੇ ਤੁਹਾਨੂੰ ਵੀ, ਜਿਵੇਂ ਵੈਪੋ ਟਰਾਂਸਪੀਰੇਸ਼ਨ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਅਮਾਊਂਟ ਕਿੰਨੀ ਲੱਗਣੀ ਹੈ ਇਰੀਗੇਸ਼ਨ, ਤੇ ਇਹ ਤੋਂ ਤੁਹਾਨੂੰ ਪਤਾ ਲੱਗ ਜੇ ਵੀ ਕਦੋਂ ਡਨ ਹੋ ਗਿਆ। ਹਾਂ, ਕਦੋਂ ਡਨ ਹੋ ਗਿਆ, ਜਾਂ ਕਦੋਂ ਸਟਾਰਟ ਜਿਹੜਾ ਉਹ ਕਰਨਾ। ਬਿਲਕੁਲ। ਤੇ ਅੱਜ ਕੱਲ ਮਨਪ੍ਰੀਤ, ਪਾਣੀ ਲਾਉਣ ਦੇ ਲਈ ਅੰਡਰਗਰਾਊਂਡ ਵਾਲਾ ਕੰਮ ਵੀ ਬਹੁਤ ਜਿਹੜਾ ਉਹ ਹੁਣ ਚੱਲ ਰਿਹਾ ਆ। ਤੁਹਾਡੀ ਵੀ ਰਿਸਰਚ ਇਹਦੇ ਤੇ ਚੱਲਦੀ ਰਹਿੰਦੀ ਆ, ਤੁਹਾਡੀ ਐਕਸਟੈਂਸ਼ਨਸ ਦੀ? ਹਾਂਜੀ, ਇੱਥੇ ਮੇਰੀ ਡਾਇਰੈਕਟਲੀ ਕੋਈ ਰਿਸਰਚ ਇੱਥੇ ਨਹੀਂ ਹੈਗੀ, ਪਰ ਮੈਂ ਗ੍ਰੈਜੂਏਟ ਸਕੂਲ ਜਦੋਂ ਮੈਂ ਸਵੀਟ ਕਾਰਨ ਤੇ ਕੁਕੰਬਰ ਤੇ ਕੀਤਾ ਸੀ ਕੰਮ, ਡੈਫਿਸਿਟ ਇਰੀਗੇਸ਼ਨ ਦਾ, ਤੇ ਉਦੋਂ ਸਬ ਸਰਫੇਸ ਸਾਰੀ ਰਿਸਰਚ ਮੇਰੀ ਸਬ ਸਰਫੇਸ ਡ੍ਰਿਪ ਇਰੀਗੇਸ਼ਨ ਦੇ ਵਿੱਚ ਹੀ ਸੀਗੀ। ਅੱਛਾ। ਤੇ ਉਹ ਕੀ ਕਹਿੰਦੇ ਆ ਵੀ ਉਹਦੇ ਨਾਲ ਕਿੰਨਾ ਪਾਣੀ ਦਾ ਬਚਾਅ ਹੋ ਜਾਂਦਾ? ਉਹਦੇ ਨਾਲ ਮੇਰੇ ਖਿਆਲ ਨਾਲ 10-20% ਦਾ ਫਰਕ ਪੈਂਦਾ ਹੋਣਾ। ਸਿੱਧਾ ਹੀ ਪੈ ਜਾਂਦਾ। 10% ਲਾ ਲਓ, 20% ਥੋੜਾ ਜਿਆਦਾ ਐਗਜ਼ੈਜਰੇਟ ਹੋ ਜੇ, ਪਰ ਕਿ 10% ਦੇ ਲਈ ਇੰਨਾ ਪੱਟ ਥਲ ਕਰਨੀ, ਇਹ ਸਾਰਾ ਕੁਝ ਕਰਨਾ, ਜਿੱਦਾਂ ROI ਦੀ ਤੁਸੀਂ ਕੀਤੀ, ਰਿਟਰਨ ਔਨ ਇਨਵੈਸਟਮੈਂਟ, ਇਹ ਇੱਕ ਫੈਸਲਾ ਲੈਣ ਦੇ ਲਈ ਇਨਫ ਹੁੰਦੀ ਹੈ? ਡਿਪੈਂਡ ਕਰਦਾ ਤੁਹਾਡੀ, ਕਿਉਂਕਿ ਤੁਹਾਡੀ ਕ੍ਰੌਪ ਕਿਹੜੀ ਆ, ਤੇ ਫਿਰ ਤੁਹਾਡਾ ਕੀ ਕਹਿੰਦੇ ਹੁੰਦੇ ਆ ਵੀ ਇਨਫਰਾਸਟਰਕਚਰ ਉਦਾਂ ਦਾ ਹਨਾ ਅਵੇਲੇਬਲ ਹੈਗਾ ਜਾਂ ਨਹੀਂ, ਤੇ ਉਸ ਹਿਸਾਬ ਨਾਲ ਵੀ ਇਹ ਡਿਪੈਂਡ ਕਰਦਾ ਗਾ। ਤੇ ਮੇਰੀ ਜ਼ਿਆਦਾ, ਜਿੱਦਾਂ ਮੇਰੇ ਖਿਆਲ ਨਾਲ ਟਰੀ ਕ੍ਰੌਪਸ ਦੇ ਵਿੱਚ ਜ਼ਿਆਦਾ ਸਰਫੇਸ ਡ੍ਰਿਪ ਹੀ ਕਾਮਯਾਬ ਚੱਲਦੀ ਆ, ਤੇ ਜਿੱਦਾਂ ਬਾਕੀ ਕ੍ਰੌਪਸ ਦੇ ਵਿੱਚ ਸਬ ਸਰਫੇਸ ਦਾ ਮੇਨ ਚੈਲੰਜ ਇਹੀ ਆ ਵੀ ਤੁਹਾਨੂੰ ਪੱਟ ਛੱਡ ਜੀ ਵਾਹ ਕਰਨੀ ਪੈਂਦੀ ਆ। ਤੇ ਕਈ ਵਾਰ ਕੀ ਹੁੰਦਾ ਵੀ ਉਹਦੀ ਲਾਈਫ ਜਿਹੜੀ ਸਬ ਸਰਫੇਸ ਇਰੀਗੇਸ਼ਨ ਡ੍ਰਿਪ ਲਾਈਨਸ ਦੀ, ਉਹਦੀ ਲਿਮਿਟਡ ਹੁੰਦੀ ਆ, ਪਰ ਫਿਰ ਵੀ ਕਾਫੀ ਸਾਲੋਂ ਚਲੇ ਜਾਂਦੀਆਂ। ਤੇ ਉਹਦੇ 'ਚ ਇਹ ਆ ਵੀ ਫਿਰ ਕੁਝ ਕੁ ਸਮੇਂ ਬਾਅਦ ਉਹ 'ਚ ਪ੍ਰੋਬਲਮ ਆਉਣ ਲੱਗ ਜਾਂਦੀ ਹੈ, ਫਿਰ ਤੁਹਾਨੂੰ ਥਾਂ ਤੋਂ ਪੱਟ ਕੇ ਕਈ ਵਾਰ ਰਿਪੇਅਰ ਵੀ ਕਰਨੀ ਪੈਂਦੀ ਹੈ। ਚਲੋ, ਉਹਦੇ ਆਪਣੇ ਚੈਲੰਜਸ ਜਿਹੜੇ ਉਸ ਤੇ, ਹਾਂਜੀ, ਪਰ ਚੈਲੰਜਸ ਫਾਇਦੇ ਕਾਫੀ ਨੇ, ਉਹ ਤੁਸੀਂ ਮਤਲਬ ਇਵੈਂਚੁਅਲੀ ਜਦੋਂ ਆਪਾਂ ਦੇਖਦੇ ਹਾਂ ਵੀ ਹਰ ਸਾਲ ਜੇ 10% ਪਾਣੀ ਦਾ ਬਚਾਅ ਹੁੰਦਾ ਆ, ਤਾਂ ਇਵੈਂਚੁਅਲੀ ਕੁਛ ਚਿਰ ਦੇ ਵਿੱਚ ਆਪਣੇ ਡਾਲਰ ਤਾਂ ਪੂਰੇ ਜਿਹੜੀ ਉਹ ਕਰ ਹੀ ਜਾਂਦੀ ਹੈ। ਤੇ ਜਿਸ ਹਿਸਾਬ ਨਾਲ ਜ਼ੋਰ ਲੱਗਾ ਪਿਆ ਆ, ਜਿਸ ਹਿਸਾਬ ਨਾਲ ਪਾਣੀ ਦੀ ਔੜ ਆ ਉਹ ਚੱਲਦਾ ਆ, ਜਿੰਨੀ ਵੇਰੀਏਬਿਲਿਟੀ ਜਿਹੜੀ ਹੋਈ ਪਈ ਹੈ, ਯੂ ਨੈਵਰ ਨੋ ਵੀ ਨੈਕਸਟ ਪੁਸ਼ ਆਪਾਂ ਨੂੰ ਇਸੇ ਦਾ ਹੀ ਦੇਖਣਾ। ਆਪਾਂ ਫਲੱਡ ਇਰੀਗੇਸ਼ਨ ਤੋਂ ਉੱਤੇ ਆ ਗਏ ਹਾਂ, ਡ੍ਰਿਪ ਤੇ ਆਏ ਹਾਂ, ਸੋ ਡ੍ਰਿਪ ਤੋਂ ਬਾਅਦ ਹੁਣ ਸਬ ਸਰਫੇਸ ਨੈਕਸਟ ਲੱਗਦਾ ਹੈ। ਹਾਂਜੀ, ਪਰ ਇਹਦੇ 'ਚ ਗੱਲ ਇਹ ਨੋਟ ਕਰਨ ਵਾਲੀ ਆ ਵੀ ਇਹਦੇ ਤੇ ਟਰਾਇਲਸ ਕਾਫੀ ਹੁੰਦੇ ਰਹਿੰਦੇ ਆ। ਜਿੱਦਾਂ ਤੁਸੀਂ 10% ਤੁਸੀਂ ਹੁਣ ਕਿਹਾ ਵੀ ਹਨਾ ਸੇਵ ਹੋ ਜਾਂਦੀ ਹੈ, ਇਹ ਕਈ ਟਰਾਇਲਸ ਦੇ ਵਿੱਚ ਹੁਣ ਐਗਰੀਕਲਚਰ ਸਿਸਟਮ ਹਰੇਕ ਥਾਂ ਤੇ ਸੇਮ ਨਹੀਂ ਹੁੰਦਾ, ਜਾਂ ਐਨਵਾਇਰਨਮੈਂਟ ਸੇਮ ਨਹੀਂ ਹੁੰਦਾ। ਹੁਣ ਇਹ ਵੀ ਦੇਖਿਆ ਗਿਆ ਕਿ ਕਈ ਵਾਰ ਉਹ ਜਿਹੜੀ ਵਾਟਰ ਐਫੀਸ਼ੀਐਂਸੀ ਆ ਉਹ ਉਨੀ ਹੀ ਹੁੰਦੀ ਹੈ, ਕਈ ਵਾਰ ਫਰਕ ਵੀ ਨਹੀਂ ਪੈਂਦਾ। ਕਈ ਵਾਰ ਆਪਾਂ ਨੂੰ ਇਹ ਸਾਹਮਣੇ ਆਉਂਦਾ ਵੀ ਇੱਥੇ ਆਪਾਂ ਨੂੰ ਹੋ ਗਿਆ ਫਾਇਦਾ ਹੋ ਗਿਆ। ਓਵਰਆਲ ਹੋ ਸਕਦਾ ਵੀ ਸਬ ਸਰਫੇਸ ਡ੍ਰਿਪ ਇਰੀਗੇਸ਼ਨ ਆ ਉਹ ਸੇਵਿੰਗ ਕਰੇ, ਪਰ ਇਹ ਜ਼ਰੂਰੀ ਨਹੀਂ ਹੋਊਗਾ। ਮੈਂ ਹਰ ਥਾਂ ਦੇ ਉੱਤੇ ਇਹ ਸਟੇਟਮੈਂਟ ਟਰੂ ਨਹੀਂ ਆ, ਡਿਪੈਂਡ ਕਰਦਾ। ਪਰ ਇਹ
ਕਾਫੀ ਐਗਰੀਕਲਚਰ ਕਿਉਂਕਿ ਕੰਪਲੈਕਸ ਸਿਸਟਮ ਆ ਤੇ ਇਹਦੇ ਵਿੱਚ ਕਾਫੀ ਚੀਜ਼ਾਂ ਐਂਬੀਗੂਅਸ ਵੇਰੀਏਬਿਲਿਟੀ ਬਹੁਤ ਜ਼ਿਆਦਾ ਹੈ। ਹਾਂਜੀ, ਵੇਰੀਏਬਿਲਿਟੀ ਕਾਫੀ ਜੀ ਜੀ। ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ। ਮਨਪ੍ਰੀਤ ਸਿੰਘ, ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਤੁਸੀਂ ਅੱਜ ਆਪਾਂ ਨੂੰ ਇਰੀਗੇਸ਼ਨ ਸਕੈਜੂਲਿੰਗ ਮੈਥਡਸ ਦੇ ਬਾਰੇ ਜਿਹੜਾ ਉਹ ਦੱਸਿਆ, ਸੋਇਲ ਮੋਇਸਚਰ ਸੈਂਸਰਸ ਦੇ ਨਾਲ ਜਿਹੜੀ ਉਹ ਗੱਲਬਾਤ ਜਿਹੜੀ ਉਹਦੇ ਬਾਰੇ ਤੁਸੀਂ ਕੀਤੀ। ਧੰਨਵਾਦ, ਮਿਹਰਬਾਨੀ। ਮਿਲਦੇ ਹਾਂ ਆਪਾਂ ਫਿਰ ਅਗਲੀ ਵਾਰ ਜਦੋਂ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ। ਤੇ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ, ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।